ਉਹ ਮੈਨੂੰ ਨਾ ਇੱਕ ਪਰਾ ਆਇਆ, ਉਹ ਪਰੀ ਦਾ ਭਰਾ ਜਿਹੜਾ ਸੀ ਇਹਨੇ ਮਰਨਾ ਤੇ ਨਹੀਂਗਾ, ਇਹਨੇ ਸਿਰਫ ਮਿਟਣਾ ਹੀ ਆ ਏਦਾਂ। ਉਹ ਉੱਥੇ ਭਾਈ ਮੈਨੂੰ ਇੱਕ ਅੰਗਰੇਜ਼ ਨੇ ਕਿਹਾ, ਉਹਨੇ ਕਿਹਾ ਯਾਰ ਗੁੱਜਰ ਬਾਦਸ਼ਾਹ ਕਾਰਨਰ ਵਾਲਾ ਪਲਾਟ। ਕਿਹੜਾ ਅੰਗਰੇਜ਼ ਆ ਜਿਹੜਾ ਗੁੱਜਰ ਬਾਦਸ਼ਾਹ ਕਹਿ ਕੇ ਬੁਲਾਉਂਦਾ? ਮਾਏ ਨੀ ਮਾਏ ਮੇਰੇ ਗੀਤਾਂ ਦੇ ਨੈਣਾ ਵਿੱਚ, ਮਾਏ ਨੀ ਮਾਏ ਮੇਰੇ ਗੀਤਾਂ ਦੇ ਨੈਣਾ ਵਿੱਚ, ਬਿਰਹੋਂ ਦੀ ਰੜਕ ਪਵੇ। ਅੱਧੀ ਅੱਧੀ ਰਾਤੀ ਉੱਠ ਰੋਣ ਮੋਏ ਮਿੱਤਰਾਂ ਨੂੰ, ਅੱਧੀ ਅੱਧੀ ਰਾਤੀ ਉੱਠ ਰੋਣ ਮੋਏ ਮਿੱਤਰਾਂ ਨੂੰ, ਮਾਏ ਸਾਨੂੰ ਨੀਂਦ ਨਾ ਪਵੇ। ਮਾਏ ਨੀ ਮਾਏ ਮੇਰੇ ਗੀਤਾਂ ਦੇ ਨੈਣਾ ਵਿੱਚ, ਬਿਰਹੋਂ ਦੀ ਰੜਕ ਪਵੇ। ਮਾਏ ਨੀ ਮਾਏ। ਪਿਆਰੀ ਐਸ ਪਗੋ ਗੁਰਾਨੀ, ਪੱਖੋਂ ਨਾਲ ਦੀ ਬੁੜਾਨੀ, ਅੰਬੋਲਾ ਦੇਖੋ ਬੜਾ ਪਵੇ। ਅੰਬਾ ਪਾਰੇ ਸੋਹਣਿਆਂ ਦੀ, ਬਾਕੀ ਲੋਰੀ ਪਾਣਿਆਂ ਦੀ, ਬੜੀ ਕੋਰੀ ਪੀਤ ਨਾ ਪਵੇ। ਇੱਕ ਮਿੰਟ ਹੈਰੀ, ਇਹ ਕਿਹੜੀ ਸ਼ਾਇਰੀ? ਮਾਫੀ ਚਾਹਨਾ, ਉਹ ਏਡੀ ਮੁਸ਼ਕਲ ਪੰਜਾਬੀ ਹੈ ਉਸਤਾਦ ਜੀ, ਮੈਨੂੰ ਆਉਂਦੀ ਨਹੀਂ ਤੇ ਮੈਂ ਆਪੇ ਜੋੜਤੀ। ਉਹਦੇ ਤੋਂ ਮੁਸ਼ਕਲ ਤੂੰ ਜੋੜਤੀ। ਤੂੰ ਤੇ ਉਹਦੇ ਤੋਂ ਵੀ ਮੁਸ਼ਕਲ ਕਰਤੀ। ਭਾਜੀ ਇਹ ਵੀ ਇਹਨਾਂ ਦਾ ਹੀ ਸੀਗਾ। ਕਿਹੜਾ? ਜਿਹੜਾ ਇਹ ਸ਼ਿਵ ਕੁਮਾਰ ਬਟਾਲਵੀ ਸਾਹਿਬ ਦਾ, ਜਿਹੜਾ ਮੈਂ ਕਿਹਾ, ਜਿਹੜਾ ਇਹਨੇ ਕਿਹਾ ਉਹ ਇਹਦਾ ਆਪਣਾ ਹੀ। ਤੇ ਇਹਨਾਂ ਨੇ ਕਿਹਾ ਨਹੀਂ, ਤੁਹਾਨੂੰ ਪਤਾ ਹਾਂ, ਇਹਨਾਂ ਨੇ ਗਾਇਆ, ਸ਼ਿਵ ਸਾਹਿਬ ਦਾ ਲਿਖਿਆ। ਵਾਹ ਵਾਹ, ਇੱਕੋ ਸੈੱਟ ਦੇ ਦੋਨੇ। ਤੇ ਮਿਊਜ਼ਿਕ ਇਹਨਾਂ ਨੇ ਦਿੱਤਾ ਹੋਣਾ। ਨਹੀਂ, ਇਹ ਮਿਊਜ਼ਿਕ ਡਾਇਰੈਕਟਰ ਨਹੀਂ ਹੈਗੇ, ਕਾਮੇਡੀਅਨ ਨੇ। ਮਿਊਜ਼ਿਕ ਡਾਇਰੈਕਟਰ, ਇੱਕ ਮਿੰਟ ਉਸਤਾਦ ਜੀ, ਮਿਊਜ਼ਿਕ ਡਾਇਰੈਕਟਰ ਆਪ ਹੀ ਨੇ, ਖਾਨ ਸਾਹਿਬ ਨੁਸਰਤ ਫਤਿਹ ਅਲੀ ਦਾ। ਉਸਤਾਦ ਜੀ ਸਲਾਮ ਨਹੀਂ ਕੀਤਾ। अस्सलाम वालेकुम नाज़रीन, टी टाइम में खुश आमदीद। असल चोने अंतरा एडा बुरा जा की कड़ा मां कैची बड़ का पता नहीं की कहता ने ਅੱਜ ਆਬਾਈ ਜ਼ਬਾਨ ਚ ਬੋਲੇ। आहो ते शिव कुमार बटालवी साहब ने, रफी साहब ने भी गाने गाए ने। ਅੱਛਾ जी, ਪੰਜਾਬੀ पंजाबी। हाँ जी, ਤੇ ਨਾਲੇ ਤੁਸੀਂ ਕਹਿ ਰਹੇ ਸੀ ਉਹ ਯੰਗ ਏਜ ਦੇ ਵਿੱਚ ਫੌਤ ਹੋ ਗਏ ਸੀਗੇ। हाँ तू अज दे फौत होए ने। ਤੇ ਰਫੀ ਸਾਹਿਬ ਨੇ ਫਿਰ ਕਿੱਦਾਂ ਗਾਏ? रफी साहब ने मूंह ना, ਉਹ ਪੁਰਾਣੇ ਫੌਤ ਤੋਂ ਪਹਿਲੇ ਉਹ ਹੋਏ ਸੀਗੇ, ਇਹ ਹੋਏ ਸਨ ਯਾਰ। अच्छा वो फौत हो भी गए हुण। ਹਾਂਜੀ। ਤੇ ਅੱਜ ਤੋਂ 100 ਸਾਲ ਬਾਅਦ ਵੀ ਕੋਈ ਸਿੰਗਰ ਉਹਨਾਂ ਨੂੰ ਗਾਉਣ ਲੱਗੇ ਤੇ ਗਾ ਸਕਦਾ। ਇਹ ਚ ਕਿਹੜੀ ਪ੍ਰੋਬਲਮ ਆ? ਖਾਨ ਸਾਹਿਬ ਨੇ ਜਦੋਂ ਗਾਇਆ ਉਦੋਂ ਵੀ ਉਹ ਫੌਤ ਹੋਏ ਸੀ, ਕਾਹਤੋਂ ਗਾ ਲਿਆ? ਵੀ ਉਦੋਂ ਗਾਉਣਾ ਜਦੋਂ ਸ਼ਿਵ ਸਾਹਿਬ ਆ ਕੇ ਕਹਿਣ ਵੀ ਚੱਲ ਗਾ, ਉਦੋਂ ਗਾਉਣਾ। ਤੂੰ ਉਹ ਖਾਬ ਸੁਣਾ ਜਿਹੜੀ ਮੈਨੂੰ ਸੁਣਾ ਰਿਹਾ ਸੀ ਪਹਿਲੇ, ਉਹ ਸੁਣਾ ਦੇਣਾ। ਇਹ ਨਾਜ਼ਰੀਨ ਜ਼ਰਾ ਇੱਕ ਖਾਬ ਸੁਣਨਾ। ਦੂਸਰੀ ਗੱਲ ਇਹ ਆ, ਤੁਸੀਂ ਜਿਹੜਾ ਸਾਡਾ ਸ਼ੋਅ ਨਾ ਇੰਨਾ ਪਸੰਦ ਕੀਤਾ ਨਾ, ਕੌਣ ਬਣੇਗਾ ਹਜ਼ਾਰਪਤੀ, ਇਹਦਾ ਨਾਂ ਰੱਖਦੇ ਕਿਉਂ ਬਣੇਗਾ ਕਰੋੜਪਤੀ। ਇਹ ਹੈ ਵਾ ਵੈਸੇ, ਇਹ ਮੇਰਾ ਹੀ ਸੀ। ਅੱਛਾ, ਹਾਂਜੀ, ਹਾਂ ਮੇਰਾ ਹੀ 7 ਨਿਊਜ਼ ਚ ਸੀ। ਹਾਂ ਠੀਕ। ਕਿਉਂ ਬਣੇਗਾ ਕਰੋੜਪਤੀ? ਨਹੀਂ, ਉਹ ਐਂਟ ਤੇ ਜਾਸਤੀ ਕੀਤੀ, ਕੋਈ ਦਾਲ ਦਲੀਆ ਨਹੀਂ ਚੱਲਿਆ, ਇੱਕੋ ਹੀ ਜਿੱਤ ਕੇ ਤੁਸੀਂ। ਤੇ ਉਹ ਤੁਸੀਂ ਬੜਾ ਪਸੰਦ ਕੀਤਾ, ਖਾਸ ਤੌਰ ਤੇ ਉਹਦੇ ਚ ਜਿਹੜੇ ਸਾਡੇ ਐਡੀਟਰ ਸੀ, ਜਿਹਨੇ ਉਹ ਸਾਰਾ ਗ੍ਰਾਫਿਕਸ ਕੀਤਾ, ਉਹਨੂੰ ਤੁਸੀਂ ਬੜੀ ਦਾਦ ਦਿੱਤੀ। ਲੇਕਿਨ ਕਿਉਂਕਿ ਸਾਡੇ ਕੋਲ ਅੱਗੇ ਸ਼ੋਅ ਹੈ ਨਹੀਂ ਸੀ, ਅਸੀਂ ਉਦੋਂ ਹੀ ਰਿਕਾਰਡ ਕੀਤਾ, ਉਦੋਂ ਹੀ ਅਸੀਂ ਐਡਿਟ ਕੀਤਾ। ਉਹ ਥੱਲੇ ਲਿਖਣ ਲੁਖਣ ਚ ਕਾਫੀ ਮਿਸਟੇਕ ਹੋ ਗਈ, ਤੈਨੂੰ ਪਤਾ। ਜੋ ਆਪ ਥੱਲੇ ਲਿਖਿਆ, ਮਤਲਬ ਸਵਾਲ ਇਹ ਸੀਗਾ ਵੀ ਆਪਕੇ ਵਾਲਿਦ ਸਾਹਿਬ ਦਾ ਕਿਆ ਨਾਮ ਹੈ, ਤੇ ਅਗਲਾ ਸਵਾਲ ਇਹ ਸੀ ਵੀ ਹੱਥ ਦੀਆਂ ਕਿੰਨੀਆਂ ਉਂਗਲਾਂ ਹੁੰਦੀਆਂ ਨੇ ਟੋਟਲ। ਅਗਲਾ ਸਵਾਲ ਇਹ ਸੀ ਕੁਝ ਹੋਰ, ਤੇ ਥੱਲੇ ਜਵਾਬ ਲੈਦਾ ਲਿਖੇ ਤੇ ਸਵਾਲ ਉੱਤੇ ਇੱਕੋ ਹੀ ਲਿਖਿਆ, ਆਪਕੇ ਵਾਲਿਦ ਸਾਹਿਬ ਦਾ ਕਿਆ ਨਾਮ ਹੈ। ਲਿਖਿਆ ਆਪਕੇ ਵਾਲਿਦ। ਅੱਛਾ, ਉੱਤੇ ਲਿਖਿਆ ਆਪਕੇ ਵਾਲਿਦ ਸਾਹਿਬ ਦਾ ਕਿਆ ਨਾਮ ਹੈ, ਥੱਲੇ ਲਿਖਿਆ 16, 17, 18 ਤੇ 20। फिर अगे है आपके वालिद साहब का ना क्या नाम है, थले लिखा पाक पतन शरीफ फलाना जी, तो उत्ते लिखा आपके वालिद साहब का क्या नाम। वो किते राती नवीद लगा रहा, तो नींद दे विच ही किते करदा रहा, जो भी उन्हें करना। नामां ते शहरां दे नाम पा। आहो, इक्को ही सवाल, लेकिन वो ठीक हो जाएगा, बिल्कुल ठीक हो जाएगा। थोड़ा होर मजीद इहदे च जरा इहनूं क्रिस्पी करांगे होर, ठीक है। इस विच सीरीयस भी खेलिया करांगे। और एक होर गल, ਜਿਹੜਾ ਪੈਸੇ ਜਿੱਤਿਆ ਕਰੇਗਾ ਨਾ ਉਹਨੂੰ ਮੈਂ ਜੈਨੂਇਨ ਵੀ ਪੈਸੇ ਦਿਆ ਕਰਾਂਗਾ। ਚਲੋ ਪੈਸੇ ਨਹੀਂ, ਕੋਈ ਇਨਾਮ ਹੋਰ ਨਹੀਂ, ਸੱਚੀ ਮੁੱਚੀ ਪੈਸੇ ਇੱਥੇ ਰੱਖ ਲਿਆ ਕਰਨੇ ਨੇ ਮੈਂ। ਲੇਕਿਨ ਇਹ ਪਹਿਲਾ ਪੜਾਅ ਜੋ ਹੋਗਾ ਨਾ, ਉਹ 1000 ਰੁਪਏ ਦੇ ਹੋਗਾ। 1000 ਰੁਪਏ ਲੈ ਕੇ ਤੁਸੀਂ ਕੁਇਟ ਕਰ ਸਕਦੇ ਹੋ। 1000 ਤੋਂ ਅੱਗੇ ਫਿਰ ਮੌਤ ਆ।
ਨਹੀਂ ਤੇ ਜੇ ਸ਼ੋਅ ਤੋਂ ਬਾਅਦ ਤੁਸੀਂ ਮੰਗੇ ਵਾਪਸ ਦੇ ਨਹੀਂ ਮੰਗਦਾ। ਓਕੇ ਉਸਤਾਦ ਜੀ ਕੱਲ ਮੰਗਣ ਵਾਲੀ ਆਈ, ਤੁਸੀਂ 100 ਰੁਪਿਆ ਦੇ ਕੇ 90 ਵਾਪਸ ਲਏ ਉਹਦੇ ਕੋਲੋਂ। ਖੁਦਾ ਦਾ ਨਾ ਤੁਸੀਂ ਰੁਪਿਆ ਅੱਛਾ ਜੀ, ਮੰਗਣ ਵਾਲੀ ਕੋ 100 ਦੇ ਕੇ 90 ਵਾਪਸ ਲੈਣਾ, 10 ਤੇ ਦਿੱਤੇ ਉਹਨੂੰ, ਉਹ 10 ਨੂੰ ਕਿਉਂ ਨਹੀਂ ਕਿ ਤੂੰ ਜ਼ਿਕਰ ਕਰ ਰਿਹਾ? ਤੇ ਆਪ 20 ਦੇ ਕੇ 80 ਉਹਨਾਂ ਕੋਲ ਲੈ ਲੈਂਦਾ, ਉਹਨੂੰ ਕਹਿੰਦਾ 100 ਵਾਲਾ ਵਾ। ਅੱਛਾ ਯਾਰ, ਖਾਬ ਜਿਹੜੀ ਮੈਨੂੰ ਸੁਣਾ ਰਿਹਾ ਸੰਦਰ, ਉਹ ਖਾਬ ਉਸਤਾਦ ਜੀ ਮੈਂ ਇਹ ਮੈਨੂੰ ਖਾਬ ਸੁਣਾਉਣ ਲੱਗਾ, ਥੋੜੀ ਜਿਹੀ ਸੁਣ ਕੇ ਮੈਂ ਕਿਹਾ ਸੈੱਟ ਤੇ ਸੁਣਾਈ। ਪਤਾ ਕਿ ਮੈਂ ਸੱਚੀ ਮੁੱਚੀ ਬੜਾ ਪਰੇਸ਼ਾਨ ਹਾਂ। ਮੈਂ ਉਸਤਾਦ ਜੀ ਦਾ ਸਦਕਾ ਦੇਣਾ। ਉਸਤਾਦ ਜੀ ਪਰਸੋਂ ਮੈਂ ਖਾਬ ਦੇਖੀ, ਯਾਰ ਮਾਫੀ ਉਸਤਾਦ ਜੀ, ਮੇਰੇ ਲੌਂਗਟੇ ਖੜੇ ਹੋ ਗਏ ਫੇਰ। ਆ ਵੇਖ ਲਓ, ਕਸਮ ਵਾਲੀ ਗੱਲ ਜੇ। ਇਹ ਵੇਖਣਾ ਉਸਤਾਦ ਜੀ, ਇਹ ਵੇਖਾਂ, ਇਹ ਵੇਖੋ, ਇਹ ਕਿੱਥੇ ਹਨਾ ਨਜ਼ਰ ਆਏ ਨਾ? ਹਾਂ ਇਹ ਸਾਰੇ ਉਸਤਾਦ ਜੀ ਖਾਬ ਚ ਨਾ ਇੱਕ ਸੱਪ ਹੈਗਾ। ਇਹ ਉਹਦਾ ਵਾ। ਇਹ ਸੱਪ ਤੇਰਾ ਨਹੀਂ। ਹਾਂਜੀ ਉਸਤਾਦ ਜੀ ਇੱਕ ਸੱਪ ਨਾ ਆ ਰਿਹਾ, ਬੜਾ ਵੱਡਾ ਸੱਪ। ਚਿੱਟੇ ਵਾਲ ਉਹਦੇ ਨਿਕਲ ਆਏ, ਏਟਾ ਵੱਟਾ। ਉਸਤਾਦ ਜੀ ਵੇਖਿਆ ਵਿੱਚ ਬੋਲਦਾ ਪਿਆ ਹੈਗਾ। ਨਹੀਂ ਬੋਲ। ਏਡਾ ਵੱਡਾ ਸੱਪ ਉਸਤਾਦ ਜੀ, ਨੀ ਦੂਰ ਤੱਕ ਨਜ਼ਰ ਜਾਣ ਡਈ, ਇਹ ਸੱਪ ਹੀ ਸੱਪ ਨਜ਼ਰ ਆਣ ਡਿਆ। ਗੱਲ ਹੀ ਕੰਮ। ਤੇ ਉਸਤਾਦ ਜੀ ਮੈਂ ਨਾ ਖਾਬ ਚ ਨਾ ਮੈਨੂੰ ਕਾਮਾ ਜਿਹਾ ਛਿੜ ਗਿਆ, ਮੈਨੂੰ ਸ਼ਿਵਰਿੰਗ ਹੋਣ ਡਈ ਜਿਸਮ ਦੇ ਵਿੱਚ। ਜਿੰਨਾ ਨੀਵਾਂ ਇਹਦਾ ਘਰ ਆ, ਉੱਥੇ ਕਾਮਾ ਛੇੜ ਹੀ ਨਹੀਂ ਸਕਦਾ। ਕਹਿੰਦਾ ਕਾਮਾ। ਉਸਤਾਦ ਜੀ ਵੇਖਿਆ ਨਾ ਖਾਬ ਦੇ ਵਿੱਚ ਇੰਟਰਪਸ਼ਨ। ਕੋਈ ਨਹੀਂ, ਥੋੜਾ ਜਿਹਾ ਕਰ ਲੈਂਦੇ। ਅੱਛਾ ਫੇਰ ਉਸਤਾਦ ਜੀ ਮੇਰੇ ਨਾ ਉਹਨੇ ਇੰਜ ਕਰਕੇ ਨਾ ਇੰਜ ਕਰਤਾ, ਸਾਹਮਣੇ ਆ ਗਏ। ਮੈਂ ਹੁਣ ਸਾਹਮਣੇ ਖਲੋਤਾ ਵਾਂ ਤੇ ਸੱਪ ਨੇ ਵੀ ਇੰਜ ਕਰਤਾ। ਉਹ ਇੰਜ ਕਰਕੇ ਮੈਨੂੰ ਕਰਨ ਡਿਆ ਤੇ ਮੈਂ ਨਾ ਯਾਨੀ ਤੁਸੀਂ ਦੋਵੇਂ ਆਮਣੇ ਸਾਹਮਣੇ ਹੋ ਗਏ? ਨਹੀਂ ਆਮਣੇ ਸਾਹਮਣੇ ਨਹੀਂ ਸੀ, ਥੋੜੇ ਜਿਹੇ ਫਾਸਲੇ ਤੇ ਸੀਗਾ। ਤੂੰ ਇੰਜ ਆ ਗਿਆ ਅੱਗੇ? ਉਹ ਅੱਗੇ ਉਸਤਾਦ ਜੀ ਫੇਸ ਟੂ ਫੇਸ ਥੋੜੇ ਜਿਹੇ। ਫਿਰ ਉਹਨੇ ਨਾ ਉਸਤਾਦ ਜੀ ਮੇਰੀ ਲੱਤ ਨੂੰ ਕੁੜਾ ਲਵਾ ਲਿਆ। ਨਹੀਂ ਉਹ ਤੇ ਇੱਥੇ ਸੀ, ਤੇ ਲੱਤ ਕਿੱਥੇ ਸੀ ਤੇਰੀ? ਲੱਤ ਥੱਲਿਓਂ ਪਾਇਆ ਨਾ, ਥੱਲਿਓਂ ਆ ਗਿਆ। ਅੱਛਾ ਥੱਲਿਓਂ ਪੁੱਛਣ ਵਾਲੀ ਸਾਈਡ ਤੋਂ। ਅੱਛਾ ਫੇਸ ਮੇਰੇ ਵੱਲ ਤੇ ਅੱਛਾ ਪੂੰਛ ਅੱਗੋਂ ਇੰਜ ਕਰਕੇ ਚੋਰੀ ਅੱਗੇ ਲਿਆਣ ਡਿਆ। ਅੱਛਾ ਉਹਨੇ ਮੇਰੀ ਲੱਤ ਨੂੰ ਇੰਜ ਕਰਕੇ ਵੱਲ ਪਾ ਲਿਆ। ਹਾਂ ਲੱਤ ਨੂੰ ਵੱਲ ਪਾ ਕੇ ਤੇ ਇੱਥੋਂ ਦੀ ਨਿਕਲ ਆਇਆ ਇੰਜ ਕਰਕੇ, ਮੇਰੇ ਸਿੱਧਾ ਮੂੰਹ ਦੇ ਕੋਲ ਆ ਗਿਆ। ਅੱਖਾਂ ਚੱਖਾਂ ਨਹੀਂ ਜੱਫੀ ਪਾਈ ਹੋਣੀ ਉਹਨੇ, ਪਹਿਲੇ ਮਿਲਿਆ ਹੋਣਾ। ਅੱਛਾ ਮੈਂ ਚੀਕਾਂ ਮਾਰਦਾ ਵਾਂ ਸਾਈ, ਮੈਨੂੰ ਨਾ ਘੁੱਟਣ ਜੀ ਹੋਣ ਲੱਗ ਪਈ ਫੀਲ। ਮੈਂ ਵੇ ਬਚਾਓ ਬਚਾਓ ਬਚਾਓ, ਮੈਂ ਆਵਾਜ਼ਾਂ ਲਾਣੀਆਂ ਉਸਤਾਦ ਜੀ ਸ਼ੁਰੂ ਕਰਤੀਆਂ। ਉਸਤਾਦ ਇਧਰੋਂ ਨਾ ਤੁਸੀਂ ਆ ਗਏ, ਪਤਾ ਨਹੀਂ ਛੱਤ ਪਾੜ ਕੇ ਆਏ ਹੋ, ਪਤਾ ਨਹੀਂ ਕਿੱਧਰੋਂ ਆਏ। ਕੁਛ ਨਾ ਕੁਛ ਪਾ ਕੇ ਆ ਗਏ। ਤੁਸੀਂ ਇੰਜ ਕਰਕੇ ਨਾ ਸੱਪ ਨੂੰ ਫੜ ਲਿਆ ਖਰਦਨ ਤੋਂ। ਤੁਸੀਂ ਕਿਹਾ ਫੈਸਲ ਭਾਗ ਜਾ ਫੈਸਲ, ਤੂੰ ਭਾਗ ਜਾ। ਉਸਤਾਦ ਨੇ ਤੈਨੂੰ ਕਿਹਾ ਵੀ ਤੂੰ ਭੱਜ ਜਾ? ਆਹੋ ਉਰਦੂ ਚ ਮੈਨੂੰ ਕਹਿਣ ਦੇ ਨੇ ਫੈਸਲ ਭਾਗ ਜਾ। ਮੈਂ ਕਿਹਾ ਉਸਤਾਦ ਜੀ ਮੈਂ ਤੁਹਾਨੂੰ ਛੱਡ ਕੇ ਨਹੀਂ ਜਾਣਾ। ਤੁਸੀਂ ਮੈਨੂੰ ਕਿਹਾ तुम्हें ਮੇਰੀ ਕਸਮ ਲਗੇ ਤੂੰ ਭਾਗ ਜਾ। ਅੱਛਾ ਨਹੀਂ ਤੇ ਸੱਪ ਮੇਰੇ ਹੱਥ ਚ? ਆਹੋ ਉਸਤਾਦ ਜੀ ਤੁਸੀਂ ਸੱਪ ਨੂੰ ਫੜਿਆ ਨਾ ਅੱਛਾ ਤੇ ਮੇਰੇ ਵੱਲ ਚੜਾਇਆ ਤੇ ਤੁਸੀਂ ਉਹ ਨਾ ਸੱਪ ਨੇ ਤੁਹਾਨੂੰ ਵੱਲ ਚਾੜਿਆ ਤੇ ਤੁਸੀਂ ਮੈਨੂੰ ਕਸਮ ਪਾਤੀ। ਤੁਸੀਂ ਕਿਹਾ तुम्हें ਮੇਰੀ ਕਸਮ ਲਗੇ ਫੈਸਲ ਭਾਗ ਜਾ। ਉਸਤਾਦ ਜੀ ਮੈਂ ਨਸ ਗਿਆ। ਨਹੀਂ ਤੇਰਾ ਨਾਂ ਨੰਦਨੀ ਹੈ? ਭਾਗ ਨੰਦਨੀ ਨਹੀਂ ਖਾਬ ਚ ਅਰਜੁਨ ਅਰਜੁਨ ਬਣਿਆ। ਉਸਤਾਦ ਜੀ ਉਹਨੇ ਸੱਪ ਨੇ ਨਾ ਤੁਹਾਡੀਆਂ ਨਾ ਅੱਖਾਂ ਬਾਹਰ ਆਣ ਡਈਆਂ ਨੇ, ਉਹਨੇ ਬੁਲਾਵਾ ਹੀ ਏਡਾ ਮਾੜਾ ਪਾਇਆ। ਅੱਛਾ ਤੂੰ ਤੇ ਭੱਜ ਗਿਆ ਸੀ, ਤੈਨੂੰ ਕਿਹਨੇ ਦੱਸਿਆ ਵੀ ਸਤਾਰ ਨਾਲ ਇਦਾਂ ਹੋ ਰਿਹਾ ਪਿੱਛੋਂ? ਉਸਤਾਦ ਜੀ ਮੈਂ ਵੀਡੀਓ ਬਣਾਉਣ ਡਿਆ ਸੀ ਦੂਰ ਕਿੱਥੇ? ਤੂੰ ਤੇ ਭੱਜ ਨਹੀਂ ਗਿਆ? ਨਹੀਂ ਮੈਂ ਦੂਰ ਖਲੋ ਕੇ ਵੀਡੀਓ ਨਹੀਂ ਤੇ ਬਣਾਉਣ ਤੈਨੂੰ ਤਾਂ ਮੈਂ ਕਿਹਾ ਸੀ ਤੈਨੂੰ ਮੇਰੀ ਕਸਮ ਦੌੜ ਜਾ, ਤੇ ਤੂੰ ਦੂਰ ਜਾ ਖਲੋ ਗਿਆ। ਮੈਂ ਉਹਨੇ ਏਰੀਏ ਚ ਦੌੜ ਗਿਆ ਸੀ ਖਤਰੇ ਤੋਂ ਬਾਹਰ। ਅੱਛਾ ਮੈਂ ਤੈਨੂੰ ਕੋ ਵਾਹ ਕੇ ਵੀ ਦੱਸਿਆ ਸੀ ਵੀ ਫੈਸਲ ਮੇਰੀ ਕਸਮ ਹੈ ਇੰਨੇ ਸਕੁਅਰ ਫੁੱਟ ਚ ਦੌੜ ਜਾ। ਨਹੀਂ ਮੈਂ ਉਧਰੋਂ ਨਸ ਗਿਆ ਉਸਤਾਦ ਜੀ। ਤੁਸੀਂ ਜਿੰਨਾ ਮਰਜ਼ੀ ਉਹਨੂੰ ਫਾਸਲਾ ਕਹਿੰਦੇ। ਅੱਛਾ ਤੂੰ ਦੂਰ ਖਲੋ ਗਿਆ, ਦੂਰ ਖਲੋ ਕੇ ਤੂੰ ਉਸਤਾਦ ਦਾ ਤਮਾਸ਼ਾ ਦੇਖ ਰਿਹਾ। ਆਹੋ ਮੈਂ ਵੀਡੀਓ ਵੀ ਬਣਾਈ, ਮੈਂ ਤੁਹਾਨੂੰ ਵੀਡੀਓ ਦਿਖਾਣਾ। ਕਾਹਦੀ? ਉਹ ਰਾਤੀ ਖਾਬ ਦੀ ਪਰਸੋਂ ਜਿਹੜੀ ਆਈ। ਹੈ ਖਾਬ ਦੀ ਵੀਡੀਓ ਕੌਣ ਬਣਾਉਂਦਾ? ਉਂਝ ਯਕੀਨ ਕਰਨਾ ਸੀ ਤੁਸੀਂ? ਉਂਝ ਕਰਨਾ ਸੀ ਯਕੀਨ? ਤੁਹਾਨੂੰ ਯਕੀਨ ਹੈਗਾ ਮੇਰੇ ਤੇ? ਤੁਹਾਡੇ ਹੈ ਖਾਬਾਂ ਚ ਡੋਂਗ? ਖਾਬ ਚ ਕਿੱਦਾਂ ਵੀਡੀਓ ਬਣ ਸਕਦੀ ਹੈ? ਖਾਬ ਦੀ ਵੀਡੀਓ ਬਣ ਸਕਦੀ, ਬੰਦੇ ਦੀ ਤੇ ਅੱਖ ਖੁੱਲ ਸਕਦੀ, ਖਾਬ ਟੁੱਟ ਗਿਆ, ਹਾਂ ਇਹ ਚੋਂ ਤਾਂ ਨਹੀਂ ਨਾ ਡਿਲੀਟ ਹੋ ਸਕਦੀ। ਓਏ ਫਰੀਦ ਲਓ ਜੀ ਨਾਜ਼ਰੀਨ, ਤੁਸੀਂ ਅੱਜ ਤੋਂ ਬਾਅਦ ਨਾ ਮੋਬਾਈਲ ਦਾ ਕੈਮਰਾ ਔਨ ਕਰਕੇ ਸੌਣਾ। ਉਸਤਾਦ ਜੀ ਤੁਸੀਂ ਇਹ ਨਵੀਂ ਮੈਂ ਟੈਕਨੀਕ ਦੇਖੀ ਹੈ। ਭਾਜੀ ਤੁਸੀਂ ਨਹੀਂ, ਤੁਹਾਨੂੰ ਨਹੀਂ ਪਤਾ, ਉਹ ਤੇ ਖਾਬਾਂ ਦੀ ਵਿੱਚੋਂ ਕਟਿੰਗ ਕਰਕੇ ਵੀ ਸੈਟਿੰਗ ਵੀ ਕਰ ਲੈਂਦੇ ਆ। ਖਾਬ ਐਡੀਟਿੰਗ ਵੀ ਕੀਤੀ ਵਿੱਚੋਂ ਕੁਝ? ਨਹੀਂ ਉਸਤਾਦ ਜੀ ਉਹ ਸੱਪ ਨੇ ਜਦੋਂ ਵੱਲ ਚਾੜਿਆ ਨਾ ਤੁਸੀਂ ਡਿੱਗ ਗਏ ਹੋ ਇੰਜ ਕਰਕੇ, ਤੁਹਾਡੇ ਨਾ ਡੇਲੇ ਬਾਹਰ ਆਂਡੇ ਨੇ ਮੋਟੇ ਹੋਈ ਯਾਰ। ਤੇ ਮੇਰੀ ਯਾਰ ਉਸਤਾਦ ਮੇਰੇ ਦਿਲ ਨੂੰ। ਨਹੀਂ ਤੇ ਤੂੰ ਆਉਣ ਕਿਉਂ ਨਹੀਂ ਗਿਆ ਛਡਾਉਣ ਮੈਨੂੰ? ਭਾਈ ਤੁਸੀਂ ਕਸਮ ਪਾਈ ਸੀਗੀ, ਮੈਂ ਬੜਾ ਦਮ ਤੇ ਕਰਦਾ। ਕਸਮ ਪਾਈ ਤੇ ਫਿਰ ਤੂੰ ਦੌੜ ਜਾਂਦਾ, ਉੱਥੇ ਕਿਉਂ ਖਲੋਤਾ ਸੀ? ਮੈਂ ਫਾਸਲੇ ਤੇ ਸੀਗਾ ਉਸਤਾਦ ਜੀ। ਉਹ ਉਸਤਾਦ ਜੀ ਫਿਰ ਨਹੀਂ ਮੈਂ ਤੈਨੂੰ ਕੀ ਕਿਹਾ ਸੀ ਵੀ ਫੈਸਲ ਤੂੰ ਮੇਰੀ ਕਸਮ ਹੈ ਇੰਨੇ ਕੁ ਫਾਸਲੇ ਤੱਕ ਦੌੜ ਜਾ। ਨਹੀਂ ਉਸਤਾਦ ਜੀ ਮੇਰੀ ਫਿਰ ਅੱਖ ਖੁੱਲ ਗਈ ਉਸਤਾਦ ਜੀ। ਪਤਾ ਨਹੀਂ ਫਿਰ ਅੱਗੋਂ ਸੱਪ ਨੇ ਕੀ ਕੀਤਾ ਕੀ ਨਹੀਂ ਕੀਤਾ। ਸ਼ੁਕਰ ਆ ਕਿ ਖੁੱਲ ਗਈ, ਨਹੀਂ ਤੇ ਹਲਕੇ ਬਹੁਤੇ ਹੀ ਛਾ ਜਾਣੇ ਸੀ। ਬੜਾ ਮੈਨੂੰ ਵੀ ਆਈ ਰਾਤੀ ਇੱਕ ਖਾਬ।
ਮੈਨੂੰ ਵੀ ਭੈਣ ਖਾਬ ਆਈ ਇੱਕ ਰਾਤੀ, ਯਕੀਨ ਕਰੋ ਤੇਰੀ ਤੇ ਬਹੁਤ ਸਾਦੀ ਖਾਬ ਆ, ਅੱਛਾ ਮੇਰੀ ਇੰਨੀ ਡਰਾਉਣੀ ਖੌਫਨਾਕ, ਤੋਬਾ ਤੋਬਾ। ਆ ਵੇਖਿਆ ਬਿਲਕੁਲ ਇਹ ਫੀਲਿੰਗ। ਅੱਛਾ ਹਾਂ ਮੇਰੀ ਰਾਤੀ ਮੈਨੂੰ ਖਾਬ ਆਈ ਫਰੀਦ ਬਾਬਾ, ਮੈਂ ਨਾ ਐ ਕਰਕੇ ਮੈਂ ਸੁੱਤਾ ਵਾਂ ਤੇ ਦਾਨਿਸ਼ ਨਾ ਮੇਰੀ ਖਾਬ ਚ ਆਇਆ ਚਿੱਟਾ ਅੰਗਰੇਜ਼। ਇਹ ਡਰਾਉਣੀ ਹੈ। ਉਸਤਾਦ ਜੀ ਪਰਸੋਂ ਫੇਰ ਮੈਂ ख्वाब ਦੇਖੀ ਇੱਕ, ਮੈਂ ਸਹੀ ਜੰਗਲ 'ਚ ਜਾਣਦੇ ਆ, ਅੱਗੋਂ ਨਾ ਰਿੱਛ ਆ ਗਿਆ ਉਸਤਾਦ ਜੀ। ਅੱਛਾ ਰਿੱਛ ਉਸਤਾਦ ਜੀ ਜਦੋਂ ਆ ਗਿਆ ਨਾ, ਉਹਨੇ ਮੇਰੇ ਨੀਂਦਰ ਮਾਰਿਆ ਇੰਜ ਕਰਕੇ, ਇੱਧਰ ਆ ਮੈਂ ਤੁਹਾਨੂੰ ਦਿਖਾਵਾਂ ਨਿਸ਼ਾਨ, ਅੱਲਾ ਮਾਫੀ ਦੇ ਉਸਤਾਦ ਜੀ। ਉਹਨੇ ਨਾ ਮੇਰੇ ਨੌਂਦਰ ਜਦੋਂ ਮਾਰੇ ਨਾ, ਮੈਂ ਫੇਰ ਆਵਾਜ਼ ਮਾਰੀ ਬਚਾਓ ਬਚਾਓ। ਉਸਤਾਦ ਪਤਾ ਨਹੀਂ ਕਿੱਥੋਂ ਆਇਆ, ਛੱਤ ਪਾੜ ਨਹੀਂ ਛੱਤ ਨਹੀਂ ਪਾ ਗਈ ਉਸਤਾਦ, ਘੋੜੇ ਤੇ ਆਇਆ ਪਤਾ ਨਹੀਂ ਅੱਛਾ ਕਿੱਥੋਂ। ਉਸਤਾਦ ਤੇਰੇ ਕੋਲ ਹੀ ਹੁੰਦਾ ਕਿਤੇ ਨਹੀਂ, ਹੈ ਨਾ ਲੜਾਈ। ਯਾਰ ਪਤਾ ਕੀ ਗੱਲ ਫਰੀਦ, ਮੈਨੂੰ ਇੱਥੋਂ ਪਿਆਰ ਹੀ ਉਸਤਾਦ ਨਾਲ, ਉਸਤਾਦ ਨੂੰ ਭਾਵੇਂ ਹੋਵੇ ਨਾ ਹੋਵੇ, ਨਹੀਂ ਲੇਕਿਨ ਮੈਨੂੰ ਇਹ ਇੱਥੋਂ ਤੈਨੂੰ ਪਿਆਰ ਤੇ ਤੈਨੂੰ ਆ ਤੇ ਮੈਂ ਆਉਣ ਕਿੱਥੇ ਆ। ਉਸਤਾਦ ਜੀ ਉਹ ਨਾ, ਉਹ ਰਿੱਛ ਨੇ ਨਾ, ਅੱਲਾ ਮਾਫੀ ਦੇਵੇ ਉਸਤਾਦ ਜੀ, ਮੈਨੂੰ ਫੜਿਆ ਤੇ ਤੁਸੀਂ ਅੱਗੇ ਆ ਗਏ ਉਹ ਰਿੱਛ ਦੇ ਹੱਥਾਂ 'ਚ ਹੱਥ ਪਾਏ ਨੇ, ਤੇ ਤੁਸੀਂ ਮੈਨੂੰ ਫੇਰ ਕਿਹਾ ਭਾਗ ਜਾ ਫੈਸਲ ਭਾਗ ਜਾ। ਕੀ ਗੱਲ ਉਸਤਾਦ ਜੀ, ਤੈਨੂੰ ਕਹਿ ਦਿੰਦੇ ਭਾਗ ਜਾ, ਫੜੇ ਜਾਂਦੇ ਇਹ ਨੇ। ਤੈਨੂੰ ਇਕੱਠੀਆਂ ਖਾਬਾਂ ਆਈਆਂ ਨੇ, ਅੱਧੀ ਦਰਜਨ ਨਹੀਂ ਇੱਕੋ ਫਾਰਮੈਟ ਦੀਆਂ। ਉਸਤਾਦ ਜੀ ਮੈਂ ਨੱਸ ਗਿਆ, ਰਿੱਛ ਨੇ ਨੂੰਦਰ ਮਾਰ ਕੇ ਨਾ ਇੰਜ ਕਰਕੇ ਤੁਹਾਨੂੰ ਫੜਿਆ ਤੇ ਇੰਜ ਕੀਤਾ, ਜ਼ਮੀਨ 'ਚ ਦੱਬ ਦਿੱਤਾ, ਅੱਧੇ ਤੁਸੀਂ ਬਾਹਰ ਹੋ। ਫਿਰ ਰਿੱਛ ਚਲਾ ਗਿਆ, ਮੈਂ ਉਸਤਾਦ ਜੀ ਦੁਬਾਰਾ, ਮੇਰੇ ਉਸਤਾਦ ਜੀ ਨੇ ਦਿਲ ਨੂੰ ਖਿੱਚ ਪਈ ਫਰੀਦ, ਮੈਂ ਫਿਰ ਦੌੜ ਗਿਆ। ਨਹੀਂ ਮੈਂ ਫੇਰ ਆਇਆ ਉਸਤਾਦ ਜੀ ਤੁਹਾਡੇ ਕੋਲ, ਫਿਰ ਤੁਹਾਡੀਆਂ ਨਾ ਅੱਖਾਂ ਬੰਦ ਹੈਗੀਆਂ ਨੇ, ਮੈਂ ਤੁਹਾਨੂੰ ਲਾਇਆ, ਮੈਂ ਕਿਹਾ ਉਸਤਾਦ ਜੀ ਤੁਸੀਂ ਅੱਖਾਂ ਖੋਲ ਕੇ ਫੇਰ ਮੈਨੂੰ ਕਿਹਾ ਭਾਗ ਜਾ ਫੈਸਲ। ਮੇਰੀ ਫਿਰ ਨਾ ਉਸਤਾਦ ਜੀ ਅੱਖ ਖੁੱਲ ਗਈ, ਮੈਨੂੰ ਨਹੀਂ ਤਬੀਰ ਤੁਸੀਂ ਦੱਬੇ ਹੋਏ ਸੀ ਨਾ ਉਸਤਾਦ ਜੀ ਤੇ। ਆਹੋ। ਇਹਦੀ ਤਬੀਰ ਮੈਨੂੰ ਪਤਾ ਲੱਗ ਗਈ ਹੈ, ਕੀ ਕਿਉਂਕਿ ਮੈਂ ਥੋੜਾ ਜਿਹਾ ਖਾਬਾਂ ਦੀ ਤਬੀਰ ਵੀ ਪੜ੍ਹੀ ਹੈ। ਸਹੀ ਗੱਲ ਹੈ। ਇਹਦੀ ਕੀ ਤਬੀਰ ਹੈ? ਫੈਸਲ ਤੈਨੂੰ ਨਾ ਇੱਕ ਮਕਾਨ ਮਿਲਣ ਵਾਲਾ ਵਾ। ਹੋਏ ਹੋਏ ਅੱਛਾ ਜੀ। ਹਾਂ ਨਹੀਂ ਹਰ ਅੱਲਾ ਜ਼ੁਬਾਨ ਤੈਨੂੰ ਮਕਾਨ ਮਿਲਣ ਵਾਲਾ ਵਾ, ਜਿਹਦੀਆਂ ਛੱਤਾਂ ਬਿਲਕੁਲ ਇੰਜ ਡਿੱਗਣ ਵਾਲੀਆਂ ਨੇ। ਤੂੰ ਜਾ ਕੇ ਉਹਦੇ 'ਚ ਸ਼ਿਫਟ ਹੋਣਾ ਵਾ ਓਏ ਤੇ ਉੱਤੋਂ ਕੰਟਰੋਲ ਸ਼ਿਫਟ ਹੋ ਜਾਣਾ। ਬੜੀਆਂ ਯਾਰ ਉਸਤਾਦ ਜੀ। ਯਕੀਨ ਕਰ, ਇਹਦਾ ਸਦਕਾ ਦੇ। ਸਹੀ ਨੂੰ ਸਦਕਾ ਦੇਣਾ ਸੀ, ਤੁਹਾਡਾ ਵੀ ਦੇਣਾ, ਮੈਂ ਆਪਣਾ ਵੀ ਦੇਣਾ। ਨਹੀਂ ਸਦਕਾ ਹੈ ਤਾਂ ਮੇਰੇ ਮੂੰਹ 'ਚ ਮੂੰਹ ਪਾ ਕੇ ਦੇਣਾ, ਪਰੇ ਹੋ ਕੇ ਦੇ। ਨਹੀਂ ਉਸਤਾਦ ਜੀ ਸਦਕਾ ਦੇਣਾ, ਸਾਨੂੰ ਸਦਕਾ ਦੇਣਾ। ਉਸਤਾਦ ਜੀ ਬੱਕਰਾ ਜਿਹੜਾ, ਉਹ ਬੱਕਰਾ ਠੀਕ ਆ, ਤੂੰ ਦੇ ਦੇ ਸਦਕਾ। ਨਹੀਂ ਉਸਤਾਦ ਜੀ ਬੱਕਰਾ ਲੈਣਾ। ਉਹ ਯਾਰ ਇੱਕ ਮਿੰਟ ਠਹਿਰ ਤੇ ਜਾ। ਉਹ ਯਾਰ ਉਹ ਵੀ ਸੌਂਦੇ ਆ, ਉਹਨਾਂ ਨੂੰ ਵੀ ਖਾਬ ਆਉਂਦੀ ਆ। ਤੈਨੂੰ ਇੱਕ ਗੁਰਸ ਖਾਬਾਂ ਤੈਨੂੰ ਹੀ ਆ ਗਈਆਂ, ਤੁਸੀਂ ਨਹੀਂ ਸੌਂਦੇ ਓਏ। ਸੌਂਦਾ ਉਸਤਾਦ ਜੀ ਦਾ ਤੇ ਤੁਹਾਨੂੰ ਖਾਬ ਨਹੀਂ ਆਉਂਦੀ? ਉਹਦੀ ਹਟੇਗੀ ਖਾਬ ਤੇ ਉਹ ਫਿਰ। ਯਾਰ ਮੈਂ ਸਦਕਾ ਦੇਣਾ, ਮੈਨੂੰ ਉਸਤਾਦ ਜੀ ਬੱਕਰਾ ਲੈ ਕੇ ਦੇਣ। ਇਹੋ ਜਿਹਾ ਬੰਦਾ ਲੈਂਸ ਲਾ ਕੇ ਰੂੜੀ ਫੁੱਲ ਦਿਆ ਹੁੰਦਾ ਵੀ ਕੋਈ ਲੋਜਿਕ ਨਹੀਂ। ਤੂੰ ਖਾਬ ਚ ਭੱਜ ਇੰਜ ਕਰਕੇ ਇਹਨੇ ਰੂੜੀ ਫਲੋਲੀ ਤੇ ਵਿੱਚੋਂ ਜੂਸ ਦਾ ਡੱਬਾ ਨਿਕਲਿਆ ਤੇ ਲੁੱਡੀਆਂ ਪਾਣ ਲੱਗ ਪਿਆ। ਮੈਂ ਕਿਹਾ ਕੀ ਹੋਇਆ? ਕਹਿੰਦਾ ਵੇ ਠੰਡਾ ਪਿਆ। ਠੰਡਾ ਹਾਂ। ਤੈਨੂੰ ਕੋਈ ਖਾਬ ਆਈ? ਉਸਤਾਦ ਜੀ ਲਾਸਟ ਟਾਈਮ ਹੀ ਮੈਨੂੰ ਤੁਹਾਨੂੰ ਦੱਸਣ ਲੱਗਾ ਸੀ, ਖਾਬ ਬੜੀ ਮੈਨੂੰ ਇਦਾਂ ਦੀਆਂ ਖਾਬਾਂ ਨਹੀਂ ਆਈਆਂ। ਹਾਂ ਤੈਨੂੰ ਕਿੱਦਾਂ ਦੀ ਆਈ? ਮੈਨੂੰ ਉਸਤਾਦ ਜੀ ਖਾਬ ਆਈ ਹੈ ਕਿ ਤੁਸੀਂ ਪਿਛਲੇ ਦਿਨਾਂ 'ਚ ਤੁਸੀਂ ਜਹਾਜ਼ 'ਚ ਬੈਠੇ ਹੋ, ਬੈਰੀ ਜਹਾਜ਼ 'ਚ, ਅੱਛਾ। ਤੇ ਬੈਰੀ ਜਹਾਜ਼ ਨੂੰ ਤੁਸੀਂ ਉਹ ਚੱਪੂ ਨਾਲ ਇੰਜ ਕਰਨ ਦੇ ਹੋ ਤੇ ਉਹ ਤੁਸੀਂ ਇੰਜ ਕਰਦੇ ਗਏ, ਜਹਾਜ਼ ਉੱਡੀ ਜਾਣ ਡਿਆ, ਤਾਂ ਨੂੰ ਉੱਡਣ ਡਿਆ ਤਾਂ। ਵਾਹ ਇਹਦੀ ਤਬੀਰ ਮੈਨੂੰ ਪਤਾ ਲੱਗ ਗਈ। ਕੀ ਅਦਰਕ ਮਹਿੰਗਾ ਹੋਣ ਵਾਲਾ ਜੇ। ਅਦਰਕ ਭਾਜੀ ਜਿਹੜਾ ਤੂੰ ਤਾਂ ਜਾ ਰਿਹਾ ਨਾ, ਇਹ ਅਦਰਕ ਦਾ ਰੇਟ ਆ, ਉੱਤੇ ਜਾ ਰਿਹਾ। ਉਹ ਜਿਹੜੀ ਕਸ਼ਤੀ ਆ ਉਹ ਅਦਰਕ ਆ, ਤੇ ਡੂੰਡੀਆਂ ਤੁਸੀਂ ਤੂੰ ਦੁਕਾਨਦਾਰ ਆ। ਜਾਣਦੇ ਉਸਤਾਦ ਉਸਤਾਦ ਜੀ ਤੁਸੀਂ ਹੈਵੀ ਬਾਈਕ ਤੇ ਬੈਠੇ ਹੋ, ਦੇਸੀ ਘਿਓ ਖਾਦਾ ਤੇ ਇੰਜ ਜ਼ਮੀਨ 'ਚ ਵੜ ਗਏ ਹੋ, ਇਹਦਾ ਕੀ ਤਬੀਰ ਹੈ? ਖਾਲ ਕੀ ਹੈ ਪਹਿਲੇ? ਉਹ ਯਾਰ ਕੀ ਹੈ? ਕਿਹੜਾ ਹੈਵੀ ਬਾਈਕ ਤੇ ਬਹਿ ਕੇ ਤੇ ਮੈਂ ਪਤਾ ਕੀ, ਉਹ ਮੈਂ ਤੇਰੇ ਘਰ ਗਿਆ ਸੀ ਨਾ 4-5 ਦਿਨ, ਮੇਰਾ ਤਾਂ ਘਰ ਨਹੀਂ ਵਾਣਾ, ਤੇ ਤੂੰ ਦੂਰੋਂ ਵੇਖ ਰਿਹਾ ਸੀ ਕਿ ਯਾਰ ਉਸਤਾਦ ਨਹੀਂ ਆ ਰਹੇ, ਤੇ ਮੈਂ ਜੇ ਤੇਰੇ ਘਰ ਉਤਰਿਆ ਤੇ ਤੈਨੂੰ ਇੰਜ ਲੱਗਾ ਮੈਂ ਜ਼ਮੀਨ 'ਚ ਚਲਾ ਗਿਆ। ਭਾਈ ਮੈਂ ਖਾਬ ਵੇਖਿਆ ਵੇ, ਉਸਤਾਦ ਹੁਣਾਂ ਨੇ ਤਾਜ ਪਾਇਆ, ਓਏ ਇੰਜ ਕਰਕੇ ਤਖਤ ਤੇ ਬਾਲਾ ਨਸ਼ੀਨ ਹੋਏ ਨੇ, ਆਲੇ ਦੁਆਲੇ ਹੱਦੇ ਅਦਬ ਹੋ ਰਹੀ ਹੈ, ਫੈਸਲੇ ਕਰ ਰਹੇ ਆ। ਜਲਾਦ ਨੂੰ ਬੁਲਾਇਆ, ਇੱਕ ਬੰਦੇ ਦੀ ਧੌਣ ਲਾਣੀ ਸੀ, ਜਲਾਦ ਜਲਾਦ ਅਹਿਮਦ। ਜਲਾਦ ਨੇ ਭਾਈ ਇਹ ਕਰਕੇ ਧੌਣ ਲਾਈ ਹੈ ਤੇ ਉਹ ਇਹ ਕਿਹੜਾ ਸੀ? ਇਹ ਜਲਾਦ ਕਿਹੜਾ ਸੀ? ਸਟਾਈਲਿਸ਼ ਜਲਾਦ ਨਹੀਂ, ਜਲਾਦ ਕਿਹੜਾ? ਸ਼ਾਹਦ ਫਰੀਦੀ ਸੀ ਜਲਾਦ ਇੰਜ ਕਿਤੇ ਧੌਣ ਲਈ। ਉਹ ਇੱਕ ਤੁਸੀਂ ਅੰਪਾਇਰ ਨਹੀਂ ਦੇਖਿਆ? ਉਹ ਯਾਰ ਧੌਣ ਇੰਜ ਲੱਥਦੀ ਆ, ਥੱਲੇ ਹੁਣ ਕਿਹੜੀ ਧੌਣ ਲੱਥਦੀ? ਉਹ ਹੁਣ ਬਾਦਸ਼ਾਹ ਦੇ ਵੀ ਸੱਟ ਲੱਗਣੀ ਸੀ ਨਾ, ਉਹਨੇ ਐ ਕਰਕੇ ਮਾਰੀ। ਪੁੱਠੀ ਹਾਂ ਬੇਲਚੇ ਨਾਲ ਲਾਈ। ਬਾਦਸ਼ਾਹ ਸਲਾਮਤ ਦਾ ਕੰਨ ਲੱਥ ਗਿਆ।
ਉਸਤਾਦ ਨੇ ਮੈਨੂੰ, ਮੈਂ ਵੀ ਉੱਥੇ ਖਲੋਤਾ ਸੀ, ਮੈਨੂੰ ਭਾਈ ਨੇ ਕਿਹਾ ਤੂੰ ਭਾਗ ਜਾ ਦਾਨਿਸ਼, ਤੂੰ ਭਾਗ ਜਾ, तुम्हें मेरी कसम है भाग जा। मैं फिर ਉੱਥੋਂ ਆ ਗਿਆ। ਅੱਛਾ, ਮੈਂ ਸਾਰਿਆਂ ਨੂੰ ਇਹੀ ਕਹਿਣਾ ਵੀ ਭਾਗ ਜਾਓ। ਮੈਨੂੰ ਭਾਈ ਤੁਹਾਡੀ ਨਹੀਂ ਆਈ, ਐਵੇਂ ਗਲਤ ਗੱਲ ਕਰਾਂ। ਫਰੀਦ ਦੀ ਇੱਕ ਆਈ ਬੜੀ ਖਤਰਨਾਕ। ਕੀ? ਮੈਂ ਨਾ ਇੱਕ ਹਾਲ ਦੇ ਵਿੱਚ ਵੜਿਆ ਵਾਂ ਭਾਈ, ਐ ਕਰਕੇ ਹੀ ਵੜਿਆ ਵਾਂ, ਤੇ ਫਰੀਦ ਇੰਨਾ ਹੈ ਹੀ ਨਹੀਂ। ਉੱਤੇ ਉਤਲਾ ਹੈ ਵਾ, ਥੱਲੜਾ ਹੀ ਸਹੀ ਨਹੀਂ ਹੈ ਲੱਤਾਂ। ਇੰਨਾ? ਹਾਂਜੀ। ਅਤੇ ਖਲੋਤਾ ਕਿੱਦਾਂ ਵਾ? ਉਹਨਾਂ ਨੇ ਨਾ ਇਹਦੇ ਥੱਲੇ ਉਹ ਜਿਹੜਾ ਸ਼ੀਸ਼ਾ ਜੋੜਨ ਵਾਲੀਆਂ ਰਪਟਾਂ ਹੁੰਦੀਆਂ ਉਹ ਲਾਈਆਂ, ਤੇ ਇਹਨੂੰ ਕਾਊਂਟਰ ਦੇ ਉੱਤੇ ਰੱਖਿਆ। ਹਾਂ, ਮੈਂ ਗਿਆ, ਮੈਂ ਇਹਦੇ ਵੱਲ ਨੂੰ ਜੱਫੀ ਪਾਉਣ ਨੂੰ ਕੀਤਾ, ਇਹ ਹਿੱਲਿਆ ਹੀ ਨਹੀਂ। ਇਹ ਆਪਣੇ ਵੱਲੋਂ ਤੁਰਿਆ, ਉਹ ਟੇਬਲ ਹੀ ਲਈ ਜਾਵੇ। ਤੇ ਲੱਤਾਂ ਕਿੱਥੇ ਸੀ? ਲੱਤਾਂ ਹੈ ਨਹੀਂ, ਉਹਨਾਂ ਨੇ ਲਾਈਆਂ ਭਾਈ। ਉਹ ਕਿੱਥੇ ਲੱਤਾਂ ਰੱਖੀਆਂ? ਲੱਤਾਂ ਭਾਈ ਉਹਨਾਂ ਨੇ ਦੋਵੇਂ ਲਾਈਆਂ ਬੜੇ ਹਿਸਾਬ ਦੇ ਨਾਲ, ਉੱਤੇ ਫੱਟੀ ਲਾ ਕੇ ਉਹਨਾਂ ਨੇ ਕਮਰੇ ਦੇ ਸਾਈਡ ਤੇ ਰੱਖ ਕੇ ਉੱਤੇ ਗੁਲਦਸਤਾ ਰੱਖਿਆ, ਇਹਨੂੰ ਟੇਬਲ ਤੇ ਉਹਨਾਂ ਨੇ ਲਾਇਆ। ਮੈਂ ਤੇਰੇ ਮੂੰਹ ਤੋਂ ਇੱਕ ਮਿੰਟ, ਸ਼ੋ ਪੀਸ ਬਣਾ। ਨਹੀਂ ਤਬੀਰ ਦੱਸੋ ਹੁਣ। ਮੈਂ ਨਹੀਂ ਆਇਆ ਉੱਥੇ। ਤੁਸੀਂ ਨਹੀਂ ਆਏ, ਫਰੀਦ ਆਇਆ। ਚੰਡ ਮਾਰਦੇ ਸੀ ਫਰੀਦ ਨੂੰ, ਫਰੀਦ ਫੇਰ ਦੇਖ ਕੇ ਕਾਊਂਟਰ ਤੇ ਐ ਸਿੱਧਾ ਹੋ ਜਾਂਦਾ ਸੀ, ਜਿੱਦਾਂ ਗੱਡੀ ਵਾਲਾ ਨਹੀਂ ਉਹ ਸਪਰਿੰਗ ਵਾਲਾ ਭਾਲੂ ਜਿਹਾ। ਉਹ ਤਾਂ ਇਹਦੀ ਤਬੀਰ ਮੈਂ ਪਤਾ ਲੱਗ ਗਈ। ਕੀ ਇਹਦੀ? ਤੇਰੀ ਤਨਖਾਹ ਅੱਧੀ ਹੋਣ ਵਾਲੀ ਹੈ। ਆਹੋ ਜਿਹੜੀਆਂ ਲੱਤਾਂ ਲੱਥੀਆਂ ਨੇ ਉਹ ਤੇ ਓਏ ਨਹੀਂ, ਜਿਹੜੀ ਮੈਂ ਅੱਧੀ ਤਨਖਾਹ ਤੇਰੇ ਕੰਮ ਆਉਣੀ ਆ, ਅੱਧੀ ਕਿਤੇ ਤੇਰੀ ਐਰਕੀ ਜ਼ਾਇਆ ਹੋਣੀ। ਮੈਂ ਖਾਬ ਅਜੋ ਠਹਿਰ ਤੇ ਮੈਨੂੰ ਵੀ ਵੇਖ ਲੈਣ ਦੇ, ਮੇਰੀ ਮੈਂ ਅੱਖਾਂ ਦਾ ਥੱਥਾ ਵਾਂ, ਮੈਨੂੰ ਕਿਉਂ ਨਹੀਂ ਖਾਬ ਵੇਖਣ ਦਿੰਦੇ? ਉਸਤਾਦ ਜੀ ਮੈਂ ਖਾਬ ਵੇਖੀ ਹੈ, ਤੁਸੀਂ ਮਾਸ਼ਾਅੱਲਾ ਬੜੀ। ਫਰੀਦ, ਮੈਂ ਤੂੰ ਤੇ ਹੁਣ ਸ਼ੂਗਰ ਲਾਉਣ ਲੱਗਾ, ਮੈਂ ਸੱਚੀ ਮੁੱਚੀ ਖਾਬ ਵੇਖੀ ਹੈ ਕੁਝ ਦਿਨ ਪਹਿਲੇ। ਤੈਨੂੰ ਮੈਂ ਦੱਸਿਆ ਨਹੀਂ, ਮੈਂ ਕਿਹਾ ਵੀ ਡਰ ਜਾਏਗਾ। ਇੱਕ ਚੜੇਲ ਨੇ ਤੈਨੂੰ ਇੰਜ ਨਾ ਇਦਾਂ ਚੁੱਕਿਆ ਵਾ ਤੇ ਫੀਡਰ ਨਾਲ ਦੁੱਧ ਪਿਆ ਰਹੀ। ਹਾਂ, ਨਾਲ ਮਾੜਾ ਮਾੜਾ ਥੱਪ ਕਰੀ। ਹਾਂ, ਯਕੀਨ ਕਰ। ਉਹ ਤੇਰੀ ਨਾਲ ਤੈਨੂੰ ਕਹਿ ਰਹੀ ਮੇਰਾ ਪੁੱਤਰ, ਮੇਰਾ ਪੁੱਤਰ, ਤੇ ਪੈਰ ਉਹਦੇ ਪੁੱਠੇ ਨੇ ਤੇ ਮੂੰਹ ਵਿੰਗਾ, ਦੰਦ ਬਾਹਰ ਨੇ, ਤੇ ਤੂੰ ਵੀ ਉਹਦੇ ਨਾਲ ਖੇਡ ਰਿਹਾ, ਉਹਦੇ ਦੰਦਾਂ ਨਾਲ ਇੰਜਾ ਹੱਥ ਮਾਰ ਮਾਰ ਕੇ। ਚੁੜੇਲ। ਤੁਸੀਂ ਕੋਈ ਕਲਿੱਪ ਬਣਾਇਆ ਉਹਦੇ ਤਰ੍ਹਾਂ? ਨਹੀਂ ਉਸਤਾਦ ਜੀ, ਸੁਣਾ ਲਾ ਆਪਣੀ ਖਾਬ। ਮੈਨੂੰ ਖਾਬ ਆਈ ਹੈ ਉਸਤਾਦ ਜੀ ਕਿ ਤੁਸੀਂ ਮਾਸ਼ਾਅੱਲਾ। ਮੈਨੂੰ ਖਾਬ ਆਈ ਤੂੰ ਜਿੰਨ ਚੁੱਕਿਆ ਵਾ ਤੇ ਦੌੜ ਰਿਹਾ ਵਾ। ਯਾਰ ਕੀ ਬਦਤਮੀਜ਼ੀ ਉਸਤਾਦ ਜੀ, ਮੈਨੂੰ ਇਹ ਦੱਸੋ ਉਸਤਾਦ ਜੀ ਨਾ ਇਹ ਕਿਹੜੀ ਖਾਬ ਆ? ਆਪ ਜਿਹੜਾ ਮਜ਼ਾਕ ਹੋਇਆ। ਜਿੰਨ ਚੁੱਕਿਆ ਤੇ ਮੈਂ ਦੌੜਨ ਡਿਆ। ਮੈਂ ਵੀ ਖਾਬ ਵੇਖੀ ਇੱਕ। ਖਾਬ ਚ ਕੁਝ ਵੀ ਹੋ ਸਕਦਾ। ਮੈਂ ਯਾਰ ਅਗਲੀ ਖਾਬ ਦੇਖੀ, ਉਹ ਇੱਕ ਬੋਨਾ ਇਹਦੇ ਬਾਲੇ ਕੱਢਣ ਦੇ ਆ ਨਿਕਲਿਆ। ਯਾਰ ਐਵੇਂ ਨਾ। ਮੈਂ ਉਸਤਾਦ ਜੀ ਜਨਮ ਤੁਹਾਨੂੰ ਖਾਬ ਦੱਸ। ਯਾਰ ਮੈਂ ਇਹਦੀ ਖਾਬ ਵੇਖੀ, ਇਹਨੇ ਕਸਾਈ ਦੀ ਦੁਕਾਨ ਪਾਈ, ਸਿਰਫ ਮੁੱਢੀ ਫੜੀ ਹੈ ਤੇ ਆਪਣਾ ਹੀ ਗੋਸ਼ਤ ਵੇਚਣ ਦੇ ਆ। ਇੱਕ ਬੰਦਾ ਦਾ ਕਹਿੰਦਾ ਪਿੰਨੀ ਤੋਂ ਲਾ ਦੇ, ਉੱਥੋਂ ਲੱਗ ਭਾਜੀ ਆ ਲੋ, ਭਾਜੀ ਆ ਲੋ। ਐਂਡ ਤੇ ਨਾ ਇੰਨਾ ਕੁ ਰਹਿ ਗਿਆ ਆਪ ਸਿਰਫ। ਹਾਂ, ਬਾਵਾ ਵੀ ਦੇਤੀਆਂ ਕਿਸੇ ਜਿੱਥੇ ਨੇ, ਪੈਸੇ ਪਾਈਦੇ ਸੀ ਬਸ ਉਹ ਰਹਿ ਗਿਆ ਇੰਨਾ ਕਿ ਮੈਂ ਇੱਕ ਬੰਦੇ ਨੂੰ ਪੁੱਛਿਆ, ਮੈਂ ਕਿਹਾ ਇਹਦੀ ਤਬੀਰ ਕੀ ਹੈ? ਉਹਨਾਂ ਨੇ ਕਿਹਾ ਇਹਨੂੰ ਗੋਸ਼ਤ ਖਵਾਓ, 8-9 ਮਹੀਨੇ ਹੋ ਗਏ ਇਹਨਾਂ ਦੇ ਘਰ ਗੋਸ਼ਤ ਨਹੀਂ ਪੱਕਾ। ਮੈਂ ਫਿਰ ਕਿਹਾ ਇੱਕ ਨੂੰ, ਮੈਂ ਕਿਹਾ ਯਾਰ 2 ਕਿਲੋ ਗੋਸ਼ਤ ਫਰੀਦ ਦੇ ਘਰ ਦੇ ਕੇ ਆ। ਵਾਹ। ਇੱਕ ਬੰਦੇ ਨੂੰ ਪਾਈਆ ਕੀਮਾ ਦਿੱਤਾ, ਨਾਲ ਭਾਈ ਉਂਗਲਾਂ ਵੀ ਉਹਦੇ ਚਲੇ ਗਈਆਂ। ਆਹੋ, ਤੇ ਉਹ ਬਾਅਦ ਚ ਆਇਆ, ਉਹਨੂੰ ਕਹਿੰਦਾ ਉਂਗਲਾਂ ਰਹਿਣ ਦੇ, ਨਗ ਵੀ ਸੀ ਯਾਰ, ਉਹ ਦੇ ਦੀ ਇੱਧਰ ਲਿਆ। ਹੁੰਦਰੀ। ਉਸਤਾਦ ਜੀ ਮੈਂ ਖਾਬ ਵੇਖੀ ਕਿ ਮਾਸ਼ਾਅੱਲਾ ਤੁਸੀਂ ਨੇਕ ਹੋ ਗਏ ਹੋ, ਅੱਛੇ ਪਰਹੇਜ਼ਗਾਰ ਹੋ ਗਏ ਹੋ। ਸ਼ੁਕਰ ਅਲਹਮਦੁਲਿਲਾ। ਠੀਕ ਹੈ। ਡਰੋਣੇ ਖਾਬ ਵੇਖਣ ਲੋ। ਤੇ ਮਾਸ਼ਾਅੱਲਾ ਤੁਸੀਂ ਇੰਜ ਕਰਕੇ ਉਹ ਪਾਇਆ ਨਾ, ਉਹ ਜਿਹੜਾ ਸਾਫਾ ਮੌਲਵੀਆਂ ਵਾਲਾ, ਤੇ ਉਸਤਾਦ ਜੀ ਉਹ ਪਾ ਕੇ ਤੁਸੀਂ ਸਾੜੀ ਪਾਈ ਹੈ। ਕਿੰਨੇ ਵਜੇ ਦਾ ਟਾਈਮ ਸੀ? ਸੁਬਾ ਫਸਟ ਟਾਈਮ ਉਹ ਨਹੀਂ ਖਾਬ ਸਾੜੀ ਪਾਈ ਹੈ ਤੁਸੀਂ, ਤੇ ਉਸਤਾਦ ਜੀ ਸੁਰਖੀ ਲਾਈ ਹੋਈ ਹੈ, ਤੇ ਤੁਸੀਂ ਇੰਜ ਕਰਕੇ ਉਹ ਸਾਈਕਲ ਚੈਂਪੀਅਨ ਨਹੀਂ ਹੁੰਦਾ, ਉਹਦੇ ਮਗਰ ਮਗਰ ਤੁਸੀਂ ਨੱਚਣ ਦੇ ਹੋ। ਮੈਂ ਹੁਸਨ ਦੀ ਕਲਾਸ, ਮੈਂ ਹਿਸਾਬ ਲਾ ਲਿਆ, ਇਹਦੀ ਤਬੀਰ ਮੈਨੂੰ ਪਤਾ। ਮੈਨੂੰ ਵੀ ਪਤਾ। ਉਹ ਨਹੀਂ ਉਸਤਾਦ ਜੀ, ਨਹੀਂ ਮੈਨੂੰ ਉਸਤਾਦ ਜੀ ਨੇ ਪੜਿਆ ਮੈਂ ਪੜਿਆ ਤਬੀਰਾਂ ਦਾ। ਕੀ ਉਸਤਾਦ? ਇਹਨੇ ਇੱਕ ਖੁਸਰੇ ਨੇ ਖੰਜਰ ਮਾਰਨੇ ਅਨਕਰੀਬ। ਤੂੰ ਨਾ ਧਿਆਨ ਨਾ ਜਾਇਆ ਕਰ। ਮਾਰੋ ਗਨ ਵੇੜ। ਯਾਰ ਅੱਲਾ ਜ਼ਿੰਦਗੀ ਕਰੇ ਮੇਰੇ ਉਸਤਾਦ ਦੀ। ਅੱਛਾ ਉਸਤਾਦ ਜੀ ਮੈਂ ਖਾਬ ਵੇਖੀ ਇੱਕ ਮਹੀਨਾ ਕੁ ਪਹਿਲਾਂ ਦੀ, ਮੈਂ ਦੱਸੀ ਨਹੀਂ, ਮੈਂ ਕਿਹਾ ਯਾਰ ਏਦਾਂ ਘਰ ਉਹ ਖਾਬ ਵੇਖੀ, ਸਾਂਗਲੇ ਵਾਲੀ ਪਹਾੜੀ ਨਹੀਂ ਆ ਜਿਹੜੀ ਸਾਂਗਲੇ ਵਾਲੀ? ਆਹੋ ਮਾਰਗਲਾ। ਆਹੋ ਸਾਂਗਲੇ ਵਾਲੀ ਯਾਰ, ਮਾਰਗਲਾ ਕਿਤੇ ਸਾਂਗਲੇ ਵਾਲੀ ਪਹਾੜੀ ਤੇ ਉਸਤਾਦ ਜੀ ਤੇ ਰਿਤਿਕ ਰੋਸ਼ਨ ਸਾਹਿਬ ਤੇ ਆਪਣਾ ਉਹ ਕੀ ਨਾਮ ਉਹਦਾ, ਅਜੇ ਦੇਵਗਨ ਤੇ ਗੋਵਿੰਦਾ, ਇਹ 4 ਜਣੇ ਬੈਠੇ ਨੇ, ਤੇ ਉਸਤਾਦ ਜਿਹੜਾ ਨਾ ਉਹ ਨਾਲ ਅਮਰੀਸ਼ਪੁਰੀ ਸਾਹਿਬ ਦੇ ਬੈਠਾ, ਤੇ ਉਸਤਾਦ ਦਾ ਤੇ ਅਮਰੀਸ਼ਪੁਰੀ ਦਾ ਨਿਕਾਹ ਹੋਣ ਡਿਆ। ਇਹ ਲੱਗਦਾ ਤੂੰ ਸੌਣ ਲੱਗਿਆ ਉੱਤੇ ਚਾਦਰ ਚੂਦਰ ਨਹੀਂ ਲੈਣਾ, ਉਦਾਂ ਹੀ ਸੌਣਾ। ਤੇਰੇ ਖਾਬ ਦੀ ਕੋਈ ਤਫਸੀਲ ਸਮਝ ਨਹੀਂ ਆਉਂਦੀ। ਸਹੀ ਗੱਲ ਹੈ। ਔਰ ਇਹ ਮੈਨੂੰ ਲੱਗਦਾ ਇਹ ਅਮਰੀਸ਼ਪੁਰੀ ਸਾਹਿਬ ਕਹਿ ਰਹੇ ਕਬੂਲ ਹੈ ਬਿਟਵਾ। ਮੈਂ ਨਾ ਇੱਕ ਦਿਨ ਲੇਟ ਸੁੱਤਾ ਤੇ ਮੈਨੂੰ ਉਦੋਂ ਫਰੀਦ ਆਇਆ ਖਾਬ, ਬੜਾ ਖਤਰਨਾਕ ਤਰੀਕੇ ਨਾਲ। ਫਰੀਦ ਅੱਲਾ ਮਾਫ ਕਰੇ, ਤੋਬਾ। ਇਹ ਨਾ ਬਰਗਰਾਂ ਵਾਲੀ ਦੁਕਾਨ ਤੇ ਕਿਤੇ ਇਹਨੂੰ ਭੇਜਿਆ ਕਿਸੇ ਨੇ, ਬਰਗਰ ਲੈਂਦਿਆ ਉਹਦੇ ਨਾਲ ਲੜ ਪਿਆ ਭਾਈ। ਉਹਨੇ ਪਾਈ ਉਹ ਛੁਰਾ ਬਰਗਰਾਂ ਵਾਲਾ ਹੀ, ਇਹਦੀ ਧੌਣ ਲਾਈ ਆ, ਧੌਣ ਇਹਦੀ ਫੁੱਟਪਾਲ ਟੈਪ ਪਰਲੀ ਸਾਈਡ ਤੇ ਇਹ ਭਾਈ ਉੱਠਿਆ ਵਾ ਆਪਣੀ ਧੌਣ ਲੱਭਣ ਦਿਆ ਉੱਥੇ। ਚੀਜ਼ਾਂ ਚੂਜ਼ਾਂ ਫੋਲੀਆਂ ਇਹਨੇ, ਧੌਣ ਪਤਾ ਨਹੀਂ। ਉਹਨੇ ਇਹਨੂੰ 버ਗਰ ਫੜਾਇਆ ਤੇ 버ਗਰ ਇੰਜ ਕਰੀ ਜਾ ਰਿਹਾ, ਉੱਤੇ ਮੂੰਹ ਹੀ ਹੈ ਨਹੀਂ। ਉਹ ਧੌਣ ਭਾਈ ਪਰਾਂ ਇੱਕ ਬੰਦੇ ਨੇ ਦਵਾਣੇ ਲਾਏ ਸੀ, ਉਹਨਾਂ ਚ ਮਿਕਸ ਹੋ ਗਈ।
ਬਲੋਚਿਸਤਾਨ ਚ ਉਸਤਾਦ ਗਏ ਨੇ, ਇਹ ਖਾਬ ਦੇ ਵਿੱਚ ਮੈਂ ਵੇਖਿਆ। ਖਾਬ ਚ ਬਲੋਚਿਸਤਾਨ ਨੇ ਉਸਤਾਦ ਜੀ, ਤੇ ਉਸਤਾਦ ਜੀ ਇੰਜ ਗੁੱਟ ਤੇ ਹਾਥੀ ਪਾਇਆ ਤੇ ਉਹਦੇ ਨਾਲ ਗੱਲਾਂ ਕਰਨ ਡੇ। ਮੀਆਂ ਹਾਥੀ ਕੀ ਹਾਲ ਹੈ, ਮੀਆਂ ਹਾਥੀ ਚੂਰੀ ਖਾਣੀ। ਉਸਤਾਦ ਜੀ ਉਹਦੇ ਨਾਲ ਗੱਲਾਂ ਕਰਨ ਡੇ, ਉਹ ਸੁਣਨ ਨਾਲ ਉਸਤਾਦ ਜੀ ਨੂੰ ਚੀਚੀ ਚੀਚੀ ਕਰਨ ਡਿਆ। ਥੋੜੀ ਦੇਰ ਹੋਈ, ਉਧਰੋਂ ਭਾਈ ਗੁੰਡੇ ਆਏ ਨੇ। ਗੁੰਡਿਆਂ ਆ ਕੇ ਤੇ ਉਹਨਾਂ ਨੇ ਕਿਹਾ ਹਿੱਲੇ ਨਾ। ਹਾਥੀ ਨੂੰ ਕਹਿ ਕੇ ਭਾਈ ਭਾਈ ਨੂੰ ਕਿਹਾ, ਹਾਥੀ ਤੇ ਉਸਤਾਦ ਜੀ ਆਹੋ ਆਹੋ। ਉਸਤਾਦ ਨੇ ਇੰਜ ਕਰਕੇ ਵੇਖਿਆ, ਉਸਤਾਦ ਨੂੰ ਗੁੱਸਾ ਚੜਿਆ। ਉਸਤਾਦ ਨੇ ਜੇਬ ਚੋਂ ਵੈਸਪਾ ਕੱਢਿਆ, ਵੈਸਪੇ ਦੇ ਉੱਤੇ ਕਿੱਕ ਮਾਰੀ ਏ। ਕਿੱਕ ਮਾਰ ਕੇ ਉਸਤਾਦ ਸਿੱਧਾ ਬਦਲਾ ਤੇ। ਠੀਕ ਹੈ, ਇਹਦੀ ਖਾਬ ਦੀ ਤਬੀਰ ਦੱਸੋ ਉਸਤਾਦ ਜੀ ਮੈਨੂੰ। ਬਦਲਾਂ 'ਚ ਜਾਣਾ ਠੀਕ ਨਹੀਂ ਹੁੰਦਾ ਤਾਈ। ਇਹਦੀ ਤਮੀਰ ਤੁਸੀਂ ਵੀ ਖਾਬ ਵੇਖਣ ਲੱਗੇ? ਤਾਈ ਬਦਲਾਂ 'ਚ ਜਾਣਾ ਠੀਕ ਨਹੀਂ ਹੈ, ਮੈਂ ਜੈਨੂਨ ਕਹਿਣ ਡਿਆ। ਬੰਦ ਨਹੀਂ ਕਰਨਾ ਪ੍ਰੋਗਰਾਮ, ਸਾਈਡ ਤੇ ਮੋਬਾਈਲ ਰੱਖ ਦਿਓ। ਖਾਬ ਦੇਖੋ ਖਾਬ। ਤਾਈ ਪਰਸੋਂ ਮੈਂ ਜਿਹੜੀ ਖਾਬ ਦੇਖੀ ਹੈ ਨਾ, ਮੈਨੂੰ ਫਰੀਦ ਪਰੀਆਂ ਲੈ ਗਈਆਂ ਪਰਸਤਾਨ 'ਚ ਯਾਰ। ਹੈ ਹਾਂ ਪਰੀਆਂ ਲੈ ਗਈਆਂ, ਤੇ ਉਹ ਸਭ ਤੋਂ ਮੇਨ ਪਰੀ ਕਹਿੰਦੀ ਨਹੀਂ ਸੁੱਟੋ ਇਹਨੂੰ ਕਿੱਥੇ। ਅੱਛਾ ਉਹਦੀ ਅੱਛਾ ਯਾਰ, ਉਸਤਾਦ ਜੀ ਮੈਨੂੰ ਪਰਸਤਾਨ 'ਚ ਪਰੀਆਂ ਲੈ ਗਈਆਂ ਨੇ। ਹਾਂ ਉਹਦਾ ਠੀਕ ਹੈ। ਪਲੰਬਰੀ ਦਾ ਕੰਮ ਮੈਂ- ਕਰਾਇਆ। ਉਹ ਮੈਨੂੰ ਨਾ ਇੱਕ ਪਰਾ ਆਇਆ, ਉਹ ਪਰੀ ਦਾ ਭਰਾ ਜਿਹੜਾ ਸੀ ਨਾ, ਉਹਨੇ ਕਿਹਾ ਥੋੜਾ ਪਰਾ ਪਰਾ ਹੋ ਜ਼ਰਾ ਸਾ। ਨਹੀਂ ਉਹ ਪਰੀ ਦਾ ਭਰਾ ਜਿਹੜਾ ਹੁੰਦਾ, ਪਰਾ ਹੀ ਹੁੰਦਾ। ਤੇ ਤੁੱਕਲ ਨਹੀਂ ਕੋਈ ਆਈ? ਹੈਂ? ਤੁੱਕਲ ਨਹੀਂ ਆਈ, ਕੋਈ ਪਰਾ ਹੀ ਆਇਆ? ਨਹੀਂ ਉਹ ਨਾ ਪਰੀ ਤੋਂ ਪਰਾ ਆਇਆ, ਉਹ ਮੈਨੂੰ ਮਿਲਿਆ। ਇੱਕ ਵੱਡਾ ਪਰਾ ਸੀਗਾ, ਉਹਨੇ ਮੇਰਾ ਨਾ ਮੱਥਾ ਚੁੰਮਿਆ। ਬਜ਼ੁਰਗ ਬਜ਼ੁਰਗ ਪਰਾ ਸੀ। ਫਿਰ ਇੱਕ ਹੋਰ ਪਰਸਤਾਨ ਸੀਗਾ, ਬੜਾ ਖੂਬਸੂਰਤ, ਇੰਨੀ ਖੂਬਸੂਰਤ ਯਾਰ, ਮੈਂ ਮੇਰਾ ਦਿਲ ਕਰੇ ਕਿ ਮੈਂ ਉਸਤਾਦ ਜੀ ਨੂੰ ਵੀ ਲੈ ਕੇ ਜਾਵਾਂ, ਲੇਕਿਨ ਨਹੀਂ, ਜਿਹਦੀ ਕਿਸਮਤ ਹੋਣੀ ਉਹਨੇ ਜਾਣਾ। ਉਸਤਾਦ ਜੀ ਉਹ ਪਰੀ ਜਿਹੜੀ ਸੀ ਨਾ, ਉਹਨੇ ਨਾ ਇੱਕ ਸਤਾਰ ਫੜਿਆ ਹੋਇਆ ਸੀ। ਉਹਨੇ ਸਤਾਰ ਨਾਲ ਘੁਮਾ ਕੇ ਮੇਰੇ ਇੰਜ ਕੀਤਾ, ਮੇਰੇ ਪਿੱਛੇ ਨਾ ਪਰ ਨਿਕਲ ਆਏ ਅੱਜ ਕਰਕੇ। ਪਾਰ ਨਹੀਂ ਫੋੜੇ ਕਹਿ ਨਿਕਲ ਆਏ। ਨਹੀਂ ਪਾਰੇ ਨਿਕਲੇ। ਪਰ ਹੁੰਦੇ, ਪਰੀਆਂ ਦੇ ਪਰ ਹੁੰਦੇ, ਪਰੇ ਦੇ ਵੀ ਨਾਲ ਪਰ ਹੁੰਦੇ ਯਾਰ। ਮੈਂ ਇੰਜ ਕਰਕੇ ਨਾ ਉੱਡਿਆ, ਉੱਡਣ ਡਿਆ ਮੈਂ ਵਾਦੀਆਂ 'ਚ ਜਾਣ ਡਿਆ। ਅੱਗੋਂ ਏਰੀਅਲ 'ਚ ਫਸ ਗਿਆ ਕੁਛ। ਥੱਲੇ ਬੱਚੇ ਝਾਂਬੇ ਲੈ ਲੈ ਕੇ ਇਹਨੂੰ ਲਾ ਰਹੇ। ਤੇ ਨਾਲ ਮੇਰੇ ਇੱਕ ਪਰੀ ਹੈਗੀ ਏ, ਉਹਨੇ ਮੇਰੀਆਂ ਤਾਂਜਾਂ ਪਾਇਆ ਤੁਸੀਂ ਇੰਜ ਕਰਕੇ ਉੱਡ ਗਈਆਂ ਦੋਵੇਂ। ਇੱਕ ਹੱਥ ਨਾਲ ਉੱਡਣ ਦੇ ਸੀ। ਆਹੋ ਇੱਕ ਉਹਦਾ ਵੀ ਸੀਗਾ, ਇੱਕ ਉਹਦਾ ਵੀ ਸੀਗਾ, ਇੱਕ ਮੇਰਾ ਸੀ। ਇੱਧਰ ਅੱਛਾ ਉੱਡਣ ਡੇ ਆ, ਵਾਦੀਆਂ 'ਚ ਜਾਣ ਡੇ ਆ। ਠੀਕ ਹੈ, ਅੱਛੀਆਂ ਲਗਜ਼ਰੀ ਗੱਡੀਆਂ ਵਾ, ਡੈਜ਼ਰਟ ਆ, ਬਾਰਬੀਕਿਊ ਹੋਣ ਡੇ ਆ, ਮੈਂ ਇਕੱਲੇ ਹੀ ਖਾਣ ਡਿਆ ਵਾ। ਮੈਨੂੰ ਦੋ ਜਣੇ ਇੱਧਰੋਂ ਕੁੱਟਣ ਡੇ ਆ, ਦੋ ਮਾਲਿਸ਼ ਕਰਨ ਡੇ ਆ ਵਾਹ ਵਾਹ ਯਾਰ। ਫਿਰ ਮੇਰੀ ਅੱਖ ਖੁੱਲ ਗਈ ਉਸਤਾਦ ਜੀ, ਸ਼ੁਕਰ ਹੈ ਸ਼ੁਕਰ। ਤੁਸੀਂ ਨਹੀਂ ਸੀ ਹੈ ਕੋਈ ਵੀ। ਇਹ ਪਰਸੋਂ ਦਾ ਹੈ ਵੀ। ਆਹੋ ਵੈਸੇ ਪਰਸੋਂ ਜਿਹੜੇ ਤੂੰ ਜਿੰਨੇ ਖਾਬ ਵੇਖੇ ਸਾਰੇ ਮਰਨ ਮਰਾਉਣ ਵਾਲੇ ਸੀ। ਆ ਪਹਿਲਾ ਖਾਬ ਹੈ ਜਿੱਤ ਤੂੰ ਠੀਕ ਰਿਹਾ। ਯਾਰ ਮੈਂ ਇੱਕ ਮਿੰਟ ਇੱਕ ਗੱਲ ਕਹਿ ਦੇਵਾਂ ਭਾਈਜਾਨ, ਸਾਰੇ ਗੱਲ ਸੁਣ ਲਓ, ਠੀਕ ਹੈ ਨਾ। ਪ੍ਰੋਗਰਾਮ ਮਾੜਾ ਚੰਗਾ, ਚੰਗਾ ਲੱਗਦਾ ਨਹੀਂ ਲੱਗਦਾ, ਵਾਚ ਟਾਈਮ ਮੈਨੂੰ ਪੂਰਾ ਚਾਹੀਦਾ। ਨਹੀਂ ਵੇਖਣਾ ਤੇ ਪਲੇ ਕਰਕੇ ਸਾਈਡ ਤੇ ਰੱਖ ਦੇਣਾ, ਬੰਦ ਨਹੀਂ ਕਰਨਾ। ਵਾਚ ਟਾਈਮ ਮੇਰਾ ਪੂਰਾ ਚਾਹੀਦਾ, ਮੈਨੂੰ ਪੂਰੇ ਪੈਸੇ ਮਿਲਣੇ ਚਾਹੀਦੇ ਪ੍ਰੋਗਰਾਮ ਦੇ। ਜਿੰਨੇ ਅੱਛੇ ਪ੍ਰੋਗਰਾਮ ਦੇ ਹੁੰਦੇ ਨਾ, ਉਨੇ ਇਹਦੇ ਹੋਣੇ ਚਾਹੀਦੇ। ਯਾਰ ਹੱਕ ਸੱਚ ਇਹ ਹੈ ਭਾਈ, ਜਿਹੜਾ ਪ੍ਰੋਗਰਾਮ ਮੈਨੂੰ ਨਹੀਂ ਚੰਗਾ ਲੱਗਦਾ ਮੈਂ ਕਹਿ ਦੇਣਾ ਭਾਈ ਇਹ ਫਿੱਕਾ ਪ੍ਰੋਗਰਾਮ। ਗੱਲ ਮੁੱਕ, ਅਸੀਂ ਵੀ ਇਨਸਾਨ ਆ। ਤੁਹਾਨੂੰ ਅੱਜ ਕੱਲ ਹੋ ਪਤਾ ਨਹੀਂ ਕੀ ਗਿਆ, ਤੁਹਾਨੂੰ ਤਾਂ ਕੁਝ ਚੰਗਾ ਲੱਗਣ ਹੀ ਨਹੀਂ ਡਿਆ। ਨਹੀਂ ਆ ਪਿਛਲਾ ਪ੍ਰੋਗਰਾਮ ਐਡਾ ਅੱਛਾ, ਪਿਛਲੇ ਸਾਰੇ ਪ੍ਰੋਗਰਾਮ ਯਾਰ ਵਿੱਚ ਕਿਤੇ ਵਾਧਾ ਘਾਟਾ ਹੋ ਜਾਂਦਾ, ਕੋਈ ਗੱਲ ਨਹੀਂ ਵੀ ਕਦੀ ਤੁਰਦੀ। ਰੂਟੀਨ ਦੇ ਨਾਲ ਤੁਸੀਂ ਖਾਬਾਂ ਤੇ ਵੇਖ ਲੈ ਕਿਦਾਂ ਦੀਆਂ ਲੈ ਕੇ ਆਏ। ਸਹੀ ਗੱਲ। ਇੱਕ ਮਿੰਟ ਆ ਜਾ, ਖਾਬ 'ਚ ਮੈਨੂੰ ਆ ਹੋ ਗਿਆ, ਖਾਬ 'ਚ ਮੈਂ ਵੇਖਿਆ ਇਦਾਂ, ਖਾਬ 'ਚ ਮੈਨੂੰ ਪਰੀਆਂ ਲੈ ਗਈਆਂ। ਤੇ ਹਾਂਜੀ ਲਿਜਾ ਨਹੀਂ ਸਕਦੀ। ਉਹ ਬੱਸ ਕਰਦੇ ਤੈਨੂੰ ਖਾਬ 'ਚ, ਤੈਨੂੰ ਕਦੀ ਜ਼ਿੰਦਗੀ 'ਚ ਪਰੀ, ਅੱਲਾ ਮਾਫੀ ਲੈ ਯਾਰ। ਮੈਂ ਤੇਰੀ ਖਾਬ ਵੇਖੀ, ਮੇਰੀ ਖਾਬ ਤੇਰੀ ਮੈਂ ਖਾਬ ਵੇਖੀ। ਮੇਰੀਆਂ ਨਾ ਖਾਬਾਂ ਵੇਖਿਆ ਕਰੋ ਤੂੰ ਉਸਤਾਦ। ਡਾਕਟਰ ਕੋ ਗਿਆ, ਤੂੰ ਕਹੇ ਜਿਹੜੀਆਂ ਜਿੰਨੀਆਂ ਮੇਰੇ ਅੰਦਰ ਨਾੜਾਂ ਨੇ ਨਾ, ਇਹ ਕੱਢ ਕੇ ਨਾ ਬਾਹਰ ਲਵੇੜ ਦਿਓ ਮੇਰੇ ਤੇ। ਉਹਦਾ ਕੋਟ ਤੇ ਚੈੱਕ ਕਰ ਲਾ, ਅੱਲਾ ਮਾਫੀ, ਕੋਟ ਵੇਖ ਥੱਲੇ, ਉਹਦੀ ਕਮੀਜ਼ ਤੇ ਵੇਖ, ਕਢਾਈ ਤੇ ਵੇਖ। ਗੁੱਜਰ, ਸਹੀ ਗੱਲ। ਗੁੱਜਰਾਂ ਤੂੰ ਕੀ ਹੋ ਗਿਆ ਤੈਨੂੰ? ਗੱਡੀ ਦਾ ਸਭ ਤੋਂ ਉਤਲਾ ਕੋਟ ਆ ਇਹ। ਆਹੋ ਏਦਾਂ ਲੱਗਣ ਦੇ ਸ਼ੋਕੇ 'ਚ ਸੀਮਟ ਵਾਲੀ ਬੋਰੀ ਪਈ ਵੇ। ਤੂੰ ਗੁੱਜਰਾਂ, ਤੂੰ ਕਿਹੜਾ ਗੁੱਜਰਾਂ? ਉਹ ਜਿਹੜੀ ਹੁੰਦੀ ਡੋਲਣੀ 'ਚ ਦੁੱਧ ਚੋਣ ਵਾਲਾ ਗੁੱਜਰਾਂ ਜਾਂ ਡੋਲਣੀ ਵਜਾਉਣ ਵਾਲਾ ਗੁੱਜਰ? ਸਰ ਅਸੀਂ ਮਾਡਰਨ, ਅਸੀਂ ਉਹ ਮਸ਼ੀਨਾਂ ਲਾਈਆਂ ਨੇ ਜਿਹੜੇ ਮਿਲਕ ਸਕਿੰਗ ਵਾਲੀਆਂ, ਉਹ ਸਾਰਾ ਓਏ ਉਹ ਇੱਕੋ ਮੱਝ ਵਾਸਤੇ ਨਹੀਂ ਲੈ ਲਈ ਦੀ ਇੰਨੀ ਮਹਿੰਗੀ। ਉਹ ਸਾਡਾ ਡੇਰੀ ਫਾਰਮ ਹੈ। 169 ਮੱਝਾਂ ਨੇ ਸਾਡਾ। ਕਿੰਨੀਆਂ? 169। ਹਾਂ 169 ਮੱਝਾਂ ਤੇਰੀਆਂ, ਤੇ ਉਹ ਤੈਨੂੰ ਚੱਟਦੀਆਂ ਰਹਿੰਦੀਆਂ, ਤੇਰਾ ਕੀ ਹਾਲ ਕਰਤਾ ਉਹਨਾਂ ਨੇ? ਮੈਂ ਜਾਂਦਾ ਹੀ ਨਹੀਂ ਉੱਥੇ, ਉਹ ਮਾਈਂਡ ਕਰਦੀਆਂ, ਮੈਂ ਜਾਂਦਾ ही नहीं नहीं, जिन्ना ਦੀਆਂ ਹੈਗੀਆਂ ਉਹ ਵੀ ਮਾइंड करता है। भाइयों ने सारा बिजनेस संभाला हुआ है। डेयरी फार्मिंग का हमारा बिजनेस है, हमारे बागात हैं फलों के। कहते
ਮੈਂ ਬੜੀ ਦੇਰ ਨਹੀਂ ਸਿੰਗਾਪੁਰ ਕਿਹੜੇ ਤੇਰੇ ਦੁੱਧ ਵਾਲੇ ਕਿੰਨੂੰ ਉਗਦੇ ਗੁੱਜਰਾਂ ਤੋਂ ਕਿਹੜੇ ਬਗਾਤ ਬਗਾਤ ਲੈਦਾ ਹੁੰਦੇ ਨੇ ਬਗਾਤ ਦਾ ਗੁਜਰਾਂ ਨਾਲ ਕੀ ਤਲਕ ਆ ਉਹ ਭਾਜੀ ਜਗ੍ਹਾ ਹੁਣ ਸਾਡੇ ਕੋਲ ਅਸੀਂ ਯਾਰ 169 ਮੱਝਾਂ ਉਹ ਚੋਵੇ ਹਾਂ ਬਗਾਤ ਦਾ ਉਹਨੂੰ ਟਾਈਮ ਹੀ ਨਹੀਂ ਮਿਲਣਾ ਨਾਲੇ ਹਰ ਮੱਝ ਦੇ ਅੱਗੇ ਤੇ ਉਹਨੇ ਖਲੋਣਾ 1 ਮਿੰਟ ਕਿਉਂਕਿ ਇਹਨੂੰ ਵੇਖ ਕੇ ਉਹਨੇ ਦੁੱਧ ਦੇਣਾ ਉਹਨਾਂ ਦੀ ਗਰੀਬ ਨਹੀਂ ਤੇ ਤੇਰਾ ਬਗਾਤ ਵੀ ਨੇ ਨਾ ਇਹ ਕੋਈ ਅਨਾਰ ਇਨਫੈਕਟ ਕੀਤਾ ਨਾ ਤੇਰੇ ਮੂੰਹ ਤੇ ਹੈ ਨਾ ਯਾਰ ਮੈਨੂੰ ਵੜਨ ਨਹੀਂ ਦਿੰਦੇ ਪ੍ਰਾਪਰਟੀ ਸਾਡੀ ਉਹ ਮਾਈਂਡ ਕਰਦੇ ਯਾਰ ਇਹਨਾਂ ਦੇ ਦਰਖਤ ਲੱਗੇ ਉੱਥੇ ਅਨਾਰ ਉਹ ਜਿਹੜੇ ਵਿਆਹਾਂ ਤੇ ਨਹੀਂ ਚਲਾਈਦੇ ਉਹ ਉਗਦੇ ਸਹੀ ਤੁਸੀਂ ਤਾਂ ਫਿਰ ਹੁਣ ਉਹੀ ਗੱਲ ਕਸਮ ਇੱਕ ਬੰਦਾ ਨੇ ਥੱਲੇ ਦਰਖਤ ਤੇ ਖੋਲ ਕਰਕੇ ਸਿਰਫ ਸਿਗਰਟ ਲਾਇਆ ਦਰਖਤ ਦੇ ਸਾਰੇ ਨਾਰ ਚੱਲ ਗਏ ਸਾਡੀ ਜ਼ਮੀਨ ਦਾ ਗੰਨਾ ਸਭ ਤੋਂ ਮਹਿੰਗਾ ਵਿਕਦਾ ਪੂਰੇ ਪੰਜਾਬ 'ਚ ਸਾਡੀ ਅੱਛਾ ਜੀ ਮਾਸ਼ਾਅੱਲਾ ਬੜੀ ਜ਼ਰਖੇਜ਼ ਆ ਸਾਡੀ ਸਾਰੀ ਹਾਂਜੀ ਉਹਦੀ ਵਜ੍ਹਾ ਇਹ ਆ ਕਿ ਪੂਰੀ ਜ਼ਮੀਨ 'ਚ ਇੱਕੋ ਹੀ ਗੰਨਾ ਉਗਦਾ ਹੈ ਕਪਾਹ ਵੀ ਬਹੁਤ ਅੱਛੀ ਉਹੀ 450 ਦਾ ਵੇਚਦੇ ਮੁੜ ਕੇ ਅਗਲੇ ਸਾਲ ਵਾਸਤੇ ਬੈਠੇ ਰਹਿੰਦੇ ਬਸ 73% ਪੰਜਾਬ ਦੀ ਆਬਾਦੀ ਨੂੰ ਸਾਡੀਆਂ ਫਸਲਾਂ 'ਚੋਂ ਗੰਦਮ ਜਾਂਦੀ ਹੈ ਇੰਨੀ ਪੈਦਾਵਾਰ ਆ। ਅੱਛਾ ਜੀ ਇੰਨੀ ਜ਼ਮੀਨ ਜਾਇਦਾਦ ਮੈਂ ਕਦੀ ਸ਼ੋਅ ਨਹੀਂ ਕੀਤਾ ਕਿ ਇੱਥੇ ਪਤਾ ਨਾ ਸ਼ੋਅ ਹੀ ਕਰਨ ਮੈਂ ਤੁਹਾਨੂੰ ਦੱਸਾਂ ਇਹ ਜੁਮੇ ਵਾਲੇ ਦਿਨ ਨਾ ਕਚਹਿਰੀ ਬਾਜ਼ਾਰ ਲੰਡੇ ਦਾ ਭਰਿਆ ਹੁੰਦਾ ਵਾ ਫਜਰ ਦੀ ਨਮਾਜ਼ ਪੜ੍ਹ ਕੇ ਤੂੰ ਉੱਥੇ ਖਲੋਤਾ ਹੁੰਦਾ ਜਾ ਕੇ ਸਭ ਤੋਂ ਪਹਿਲੇ ਪਹਿਲੀ ਰੇੜੀ ਤੋਂ ਲੈ ਕੇ ਐਂਡ ਵਾਲੀ ਰੇੜੀ ਤੱਕ ਤੂੰ ਫੋਲਾ ਫਾਲੀ ਕਰਕੇ ਆਉਣਾ ਪੰਜਾਬ 'ਚ ਤੁਹਾਡੀ ਕਣਕ ਜਾਂਦੀ ਆ ਹਾਂ ਤੂੰ ਮਸਜਿਦ 'ਚ ਨਮਾਜ਼ ਪੜਨ ਜਾਵੇ ਨਾ ਬਾਹਰ ਆਵੇ ਲੋਕੀ ਤੇਰੇ ਨਾਲ ਸੈਲਫੀਆਂ ਲੈਂਦੇ ਵੀ ਨਮਾਜ਼ ਪੜਨ ਆ ਗਿਆ ਤੂੰ ਇਦਾਂ ਦਾ ਬੰਦਾ ਇਹ ਪਾਕਿਸਤਾਨ ਪੂਰੇ 'ਚ ਜਿੰਨੀ ਰਜ਼ਾਈ ਬਣ ਰਹੀ ਹੈ ਨਾ ਜਿੰਨੀ ਰਜ਼ਾਈ ਉਹ ਵੀ ਤੇਰੇ ਉੱਤੇ ਦੇ ਦਿਓ ਨਾ ਹੁੰਦਾ ਵੀ ਨਹੀਂ ਤੇ ਤੇਰੀ ਨੈਸ਼ੀ ਨਹੀਂ ਰੁਕਣੀ ਸਹੀ ਗੱਲ ਉਹ ਸਾਰੀ ਕਾਟਨ ਅਸੀਂ ਪ੍ਰੋਡਿਊਸ ਕਰਦੇ ਹਾਂ ਓਏ ਮੈਂ ਕਾਟਨ ਇੱਥੋਂ ਲੱਗ ਕੇ ਗੜ ਮਹਾਰਾਜਾ ਤੱਕ ਸਾਡੀਆਂ ਪੈਲੀਆਂ ਕਪਾਹ ਬੀਜੀ ਦੀ ਵਿੱਚ 35 ਨਹੀਂ ਤੇ 40 ਰੁਪਏ ਦਾ ਇਦਾਂ ਦਾ ਕੋਟ ਜੁਮੇ ਵਾਲੇ ਦਿਨ ਕਚਹਿਰੀ ਬਾਜ਼ਾਰੋਂ ਮਿਲ ਜਾਂਦਾ ਈਜ਼ੀਲੀ ਮਿਲ ਜਾਂਦਾ ਮਿਲ ਜਾਂਦਾ ਮੇਰਾ ਵੈਨ ਡੈਮ ਤਰਲੇ ਕਰਦਾ ਰਹਿ ਗਿਆ ਕਿ ਮੈਨੂੰ ਸਿਰਫ ਇੱਕ ਸ਼ੂਟ ਲਈ ਪਾਣ ਦੇ ਦੇ ਨਹੀਂ ਦਿੱਤਾ ਉਹ ਨਾ ਆਪਣੀ ਸ਼ਾਨ ਓਏ ਤੈਨੂੰ ਇਹ ਕਹਿਣ ਡੈਮ ਦੀ ਇਜਾਜ਼ਤ ਕਿਹਨੇ ਦਿੱਤੀ ਇੱਥੇ ਇਹ ਗੱਲ 14000 ਯੂਰੋ ਦਾ ਵਾਏ ਹੈ 14000 ਯੂਰੋ ਦਾ ਉਹ ਜਿੱਥੇ ਨਹੀਂ 14000 ਰੋ ਕੇ ਲਿਆ ਯੂਰੋ ਯਹੀ ਦੋਸਤੀ ਹੈ ਆਹੋ ਨਾ ਕੱਪੜੇ ਨਾ ਆਪਣੇ ਦਿਆ ਕਰੋ ਮੈਂ ਆਪਣੀ ਸ਼ਰਟ ਕਿਸੇ ਨੂੰ ਨਹੀਂ ਦਿੰਦਾ ਅਸ਼ਰਫੀਆਂ ਵਾਲੇ ਦੌਰ 'ਚ ਫਿਰਦੇ ਰਹੇ ਤੁਹਾਨੂੰ ਯੂਰੋਆਂ ਡਾਲਰਾਂ ਯੂਆਨਾਂ ਦਾ ਕੀ ਪਤਾ ਯੁਆਨਾ ਕੀ ਮਤਲਬ ਯੂਆਨਾ ਚਾਈਨਾ ਦੀ ਕਰੰਸੀ ਉਹਨੂੰ ਯੁਆਨਾ ਕਹਿੰਦੇ ਯੂਆਨ ਯੁਆਨ ਹਾਂ ਯੁਆਨ ਜਾਨ ਉਹ ਤੇ 1000 ਵਾਲੇ ਨੂੰ ਕਹਿੰਦੇ ਨੇ ਨਾ ਆਹੋ ਨਹੀਂ ਜੰਬੋ ਬਸ ਕਰਦੇ ਤੂੰ ਜਿੰਨੇ ਮੁਲਕਾਂ ਦੇ ਨਾਂ ਯਾਦ ਕੀਤੇ ਆ ਨਾ ਤੂੰ ਵੈਸੇ ਤੈਨੂੰ ਕਿਸੇ ਨੇ ਫੜਿਆ ਜਾਣਾ ਤੈਨੂੰ ਮੇਰੀ ਗੱਲ ਸੁਣੋ ਮੇਰਾ ਨਾ ਸੋਮਾਲੀਆ ਦਾ ਨੀਲਾ ਪਾਸਪੋਰਟ ਬਣਿਆ ਹੋਇਆ ਮੈਂ ਜਦੋਂ ਮਰਜ਼ੀ ਜਾ ਸਕਦਾ ਜਦੋਂ ਹਾਂ ਵਾਹ ਵਾਹ ਕਾਲਾ ਮੂੰਹ ਤੇ ਨੀਲਾ ਪਾਸਪੋਰਟ ਸਿਆਣੇ ਕਹਿੰਦੇ ਨਹੀਂ ਕਾਲਾ ਮੂੰਹ ਤੇ ਨੀਲੇ ਮੈਂ ਪਾਸਪੋਰਟ ਤੁਹਾਨੂੰ ਇੱਕ ਵੀ ਵਸੇ ਵਾਕਿਆ ਘਰ ਨੂੰ ਸੁਣਾਵਾਂਗਾ ਉਂਗਲੀ ਕਿਤੇ ਕਿ ਚੁੱਕ ਰਿਹਾ ਇਹਨੇ ਮਰਨਾ ਤੇ ਨਹੀਂਗਾ ਹਾਂ ਇਹਨੇ ਸਿਰਫ ਮਿਟਣਾ ਹੀ ਆ ਇਦਾਂ ਉਹ ਪਹਿਲਾਂ ਕੀ ਹੋਇਆ ਆਪਣੀ ਵਤਨ ਦੀ ਖਾਤਰ ਵੇਖ ਲਿਓ ਮਿਟ ਜਾਵਾਂਗੇ। ਕਹਿੰਦੇ ਨੇ ਮਰਨਾ ਤੇ ਮੈਨੂੰ ਸਿਰਫ ਮਿਟਣਾ ਜਰਾ ਵਤਨ ਦੀ ਖਾਤਰ ਮਿਟ ਜਾਵਾਂਗੇ ਅਸੀਂ ਜਜ਼ਬਾਤੀ ਲੋਕ ਹਾਂ ਨਹੀਂ ਭਾਈ ਹੁਣ ਕਿੰਨਾ ਕਮੀਟੇ ਤੂੰ ਅੱਲਾ ਮਾਫ ਕਰੇ ਐਪ ਮਟਾਉਣ ਵਾਲੀ ਰਬਟ ਲੱਗਣ ਦੇ ਕਿਹੜੇ ਕਿਹੜੇ ਮੁਲਕ 'ਚ ਮੇਰੀਆਂ ਪ੍ਰਾਪਰਟੀਆਂ ਤੁਹਾਨੂੰ ਪਤਾ ਚੱਲ ਜੇ ਨਾ ਸਹੀ ਗੱਲ ਉਹਦੀ ਮੈਂ ਪ੍ਰਾਪਰਟੀ ਵੇਖੀ ਕੱਲ ਸੜੀ ਪਈ ਉਹ ਮਾਫੀ ਦੇ ਦੇ ਖੁਦਾ ਦਾ ਨਹੀਂ ਬਾਵਾ ਪਹਿਲੇ ਕੋਟ ਦਾ ਤੈਨੂੰ ਕਹਿਤਾ ਤੂੰ ਕਿੱਥੇ ਦਾ ਕਿੱਥੇ ਪਹੁੰਚ ਗਿਆ ਬਾਵਾ ਦੇਖ ਤੁਹਾਨੂੰ ਨਹੀਂ ਪਤਾ ਕਫ ਗੁੱਟ ਤੋਂ ਉੱਤੇ ਰੱਖੀਦਾ ਵਾ ਇੰਨਾ ਵੀ ਨਹੀਂ ਪਤਾ ਓਏ ਸ਼ਲਵਾਰ ਗਿੱਟਿਆਂ ਤੋਂ ਉੱਤੇ ਰੱਖੀ ਗਈ ਹੈ ਕਫ ਗੁੱਟ ਤੋਂ ਉੱਤੇ ਖੜਾ ਇੱਕ ਮਿੰਟ ਭਾਜੀ ਜੇ ਸ਼ਲਵਾਰ ਰੱਖੀ ਦੀ ਤਾਂ ਕੱਫ ਵੀ ਰੱਖ ਸਕਦੇ ਆ ਚਲੋ ਠੀਕ ਹੈ ਮੇਰਾ ਕਾਸਮੈਟਿਕਸ ਦੀ ਬੜੀ ਵੱਡੀ ਕੰਪਨੀ ਦੇ ਵਿੱਚ ਸ਼ੇਅਰ ਆ ਓਲੇਵੀਆ ਵਾਲਿਆਂ 'ਚ ਤੇ ਆਪਣੇ ਮੂੰਹ ਤੇ ਕਿਉਂ ਨਹੀਂ ਲਾਉਂਦਾ ਇਹਦਾ ਕਿਉਂ ਲਾਨਤ ਪਈ ਆ ਕਿਹੜੇ ਚ ਓਲੇਵੀਆ 'ਚ ਉਹ ਜਿਹੜੇ ਕਰੀਮਾਂ ਬਣਾਉਂਦੇ ਹਾਂਜੀ ਓਲੇਵੀਆ ਆ ਸ਼ੁਕਰੀਆ ਤੇ ਉੱਥੇ ਜਾ ਕੇ ਨਾ ਕੋ ਕਰੀਮ ਉਥੋਂ ਲੇਵੀਆ ਉਥੋਂ ਕੋਈ ਓਲੇਵੀਆ ਕਰੀਮ ਆਪਣੇ ਵਾਸਤੇ ਸਰ ਮੈਨੂੰ ਉੱਥੇ ਜਾ ਇਹਨੇ ਭਲਾ ਕਿੱਦਾਂ ਬਣਾਇਆ ਤਜਰਬਾ ਕੀਤਾ ਇਹਨੇ ਭਾਜੀ ਕਰੀਮ ਬਣਾਈ ਆ ਕਰੀਮ ਇਹਨੇ ਆਪਣੇ ਮੂੰਹ ਤੇ ਲਾਈ ਆ ਤੇ ਰੱਤੀ ਭਰ ਫਰਕ ਪਿਆ ਤੇ ਕਰੀਮ ਨੇ ਪੂਰੀ ਦੁਨੀਆ 'ਚ ਤਹਿਲਕਾ ਮਚਾਤਾ ਇਹਨੇ ਹਿਸਾਬ ਲਾਇਆ ਜੇ ਮੈਨੂੰ ਰੱਤੀ ਭਰ ਪੈ ਗਿਆ ਲੋਕਾਂ ਨੇ ਚਿੱਟੇ ਹੋ ਕੇ ਮਰ ਜਾਣਾ ਮੈਂ ਤੁਹਾਡੀ ਟੀਮ 'ਚ ਆ ਗਿਆ ਨਹੀਂ ਤਾਂ ਮੈਂ ਤੇ ਟਵਿੱਟਰ ਖਰੀਦਣ ਲੱਗਾ ਸੀ ਕੀ ਟਵਿੱਟਰ ਅੱਛਾ ਜੀ ਭਰਾ ਤੇਰਾ ਕੂਲਰ ਵਾਲਾ ਪਾਣੀ ਵੇਚਦਾ ਉੱਤੇ ਗਲੀ 'ਚ ਤੁਹਾਨੂੰ ਪਤਾ ਵਾ ਚਵਲਾ ਤੂੰ ਲਿਵੀਆ ਕਰੀਮ ਦੀ ਤੇਰੀ ਕੰਪਨੀ ਤੇਰੇ ਬੱਚੇ ਨੂੰ ਨਾ ਸਿਰਫ ਰੋਜ਼ ਇਸ ਤੋਂ ਕੁੱਟ ਪੈਂਦੀ ਹੈ ਕਿ ਉਹਦੇ ਕੋਲ ਸ਼ਾਰਪਨਰ नहीं ਹੈਗਾ वो तो पढ़ते ही लंदन में है ਕਹਿੰਦਾ ਟਵੀਟ कैम्ब्रिज स्कूलों में पढ़ते हैं इतने शॉर्पनर वाला है नहीं ਅੱਛਾ ਉਹ ਟੈਕੀ ਵਾਲਾ ਸਕੂਲ ਲੰਡਨ 'ਚ ਹਾਂਜੀ ਤੁਸੀਂ ਉਹੀ ਲੋਕ ਤਖਤੀ ਲਿਖੀ ਬੇਰੀ ਵਾਲੀ ਗਲੀ ਦੇ ਨਾਲ ਹੀ ਆਹੋ ਆਹੋ ਲੰਦਨ ਉਹ ਗੇਟ ਵਾਲਿਆਂ ਦੇ ਨਾਲ ਲੰਦਨ ਪ੍ਰਾਇਮਰੀ ਹਾਊਸ ਆਹੋ ਉੱਥੇ ਬੁਰਜ ਖਲੀਫਾ 'ਚ ਸ਼ੇਰ ਹੈ ਸਾਡੇ ਵੀ ਅੱਛਾ ਜੀ ਸਾਡੀਆਂ ਬੱਕਰੀਆਂ ਬੁਰਜ ਖਲੀਫਾ ਚ ਸ਼ੇਰ ਕਹਿੰਦਾ ਉਹ ਬੁਰਜ ਬਸ ਕਰਦੇ ਆ ਭਾਈ ਤਾਂ ਅਲਹਮਦੁਲਿਲਾ ਝੂਠ ਮੈਂ ਤੈਨੂੰ ਪਤਾ ਕਿੰਨਾ ਮੈਂ ਝੂਠ ਨਹੀਂ ਬੋਲਦਾ ਜ਼ਿੰਦਗੀ 'ਚ ਬਸ ਕਰਦੇ ਤੇਰੇ ਮੁੰਡੇ ਨੇ ਨਾ ਜੁੱਤੀਆਂ ਵਾਲੇ ਡੱਬੇ 'ਚ ਆਪਣੇ ਚੂਚੇ ਰੱਖੇ
ਕਹਿੰਦਾ ਬੁਰਜ ਖਲੀਫਾ ਕੀ ਕੀ ਬਸ ਕਰ ਦੇ, ਮੈਨੂੰ ਪਤਾ ਤੇਰਾ। ਹਾਂ, ਇਹਦੇ ਮੁੰਡੇ ਨੇ ਨਾ ਉਹ ਜੁੱਤੀਆਂ ਵਾਲੇ ਡੱਬੇ 'ਚ ਤਰਾਕ ਕਰਕੇ ਚੂਚੇ ਉਹਦੇ ਵਿੱਚ ਰੱਖੇ ਹੈ, ਖੁੱਡਾ ਨਹੀਂ ਲੈ ਕੇ ਦਿੱਤਾ। ਨਹੀਂ ਹੁਣ ਕੀ ਚੂਚੇ ਦੇ ਨਾਲ ਮੈਂ ਪ੍ਰਾਪਰਟੀ ਲਾਵਾਂ, ਪਲਾਟ ਪਹਿਲੇ ਲਾ ਦੇਵਾਂ, ਮੈਂ ਉੱਥੇ ਬਣਾ ਲਾ ਕੁੰਡਾ। ਦਿਮਾਗ ਦੀ ਉਹਦੇ 'ਚ ਰੱਖੀਦੇ ਆ। ਉਹ ਖੁੱਡਾ ਬਣਵਾਈ ਦਾ ਕੋਈ ਚੱਲ ਜਾ ਕੰਮ ਕਰ ਯਾਰ 2 ਡੱਬੇ ਨੇ ਜੁੱਤੀਆਂ ਵਾਲੇ ਦੇ ਘਰ ਖਾਲੀ, ਇੱਕ 'ਚ ਚੂਚੇ ਰੱਖੇ ਆ, ਇੱਕ 'ਚ ਕਾਨੇ ਫਸਾ ਕੇ ਕਿਲ ਠੋਕ ਕੇ ਬਾਵੇ ਲਈ ਗੇਮ ਬਣਾਈ ਉਹ ਡੱਬੇ ਡੱਬੇ 'ਚ। ਤੇ ਉਹਦੀ ਬਣਦੀ ਹੈ, ਉਹਦੀ ਬਣਦੀ ਹੈ। ਦਵਾਈਆਂ ਦੇ ਡੱਬੇ ਵਿਹਲੇ ਹੁੰਦੇ, ਉਹਨਾਂ ਨੂੰ ਚੀਨੀ ਪੱਤੀ ਵਾਲਾ ਡੱਬਾ ਬਣਾ ਲੈਂਦੇ ਆ ਤੁਸੀਂ। ਪ੍ਰਾਪਰਟੀਆਂ ਸਾਡੇ ਤੇ ਤੂੰ ਮਤਲਬ ਕਿਹੜਾ ਵਾ? ਸਾਡਾ ਬਾਰਕਲੇਜ਼ ਦੇ ਵਿੱਚ ਫਾਰਮ ਆ, ਬਾਰਕਲੇਜ਼ ਇੰਗਲੈਂਡ ਦੇ ਕਿੱਥੇ? ਬਾਰਕਲੇਜ਼। ਹਾਂ, ਅਸ ਕਦੀ ਸੁਣਿਆ ਨਾ। ਪਰੇ ਓਏ ਆ ਬਾਰਕਲੇਜ਼ ਦੇ ਕੌਣ ਆ? ਸਾਡਾ ਫਾਰਮ ਹਾਊਸ ਇੰਨਾ ਤਵੀਲੋ ਅਰੀਜ਼ ਆ ਬਾਰਕਲੇਜ਼ ਦੇ ਵਿੱਚ। ਰਾਇਲ ਫੈਮਿਲੀ ਨੇ ਕੋਈ ਫੰਕਸ਼ਨ ਆਪਣਾ ਕਰਨਾ ਹੋਵੇ ਤੇ ਮੈਨੂੰ ਕਹਿੰਦੇ ਗੁੱਜਰ ਬਾਦਸ਼ਾਹ ਉੱਥੇ ਟੈਂਟ ਲਾਣੇ। ਗੁਜਰ ਬਾਦਸ਼ਾਹ? ਅੱਛਾ ਜੀ, ਚਾਰਲਸ ਗੁੱਜਰ ਬਾਦਸ਼ਾਹ ਤੋਂ ਇਲਾਵਾ ਨਹੀਂ ਮਿਲਦਾ। ਉਹ ਕਹਿੰਦਾ ਹੈ ਮੈਂ ਆਖਿਆ ਵੇਰ ਇਸ ਖਾ ਮੇਰਾ ਜੁਗੋ ਜਰ ਸਾਡਾ ਆਪਣੇ ਬਾਹਰ ਆ। ਬਾਹਰ ਹਾਂ, ਬਾਹਰ ਘਰ ਨਹੀਂ, ਕੋਈ ਬਾਹਰ ਹੀ ਆ ਇਹਨਾਂ ਦੇ, ਘਰ ਇੱਕ ਵੀ ਨਹੀਂ। ਅੱਗੇ ਤੇ ਅੰਦਰ ਨਹੀਂ ਸੀ ਸਾਰੇ, ਉਹ ਬਾਹਰ ਜਿਹੜੇ ਹੈਗੇ ਆ ਜੀ ਬਾਹਰ ਵੈਨਕੂਵਰ ਦੇ ਵਿੱਚ। ਉਹ ਇਹਨੂੰ ਹੀ ਯਾਦ ਨੇ ਜੀ, ਆਪਾਂ ਫਸ ਗਏ ਉਸਤਾਦ ਜੀ ਨੂੰ। ਯਾਰ ਤੂੰ ਪਲੋਟੋ ਤੇ ਜਿਹੜੇ ਮੈਂ ਤੈਨੂੰ ਕਿਹਾ ਸੀ ਪਲਾਟ 2 ਲੈ ਆਹੋ, ਉਹ ਦੋਵੇਂ ਲੈ ਲਏ ਨੇ ਪਲੋਟੋ ਤੇ। ਪਲੋਟੋ ਤੇ ਲੈ ਇਹ ਲਏ। ਜ਼ਮੀਨ ਤੇ ਗਰੀਬ ਗਰਬਾ ਲੋਕ ਪ੍ਰਾਪਤੀਆਂ ਲੈਂਦੇ ਨੇ, ਆਹੋ, ਠੀਕ ਹੈ। ਤੈਨੂੰ ਮੈਂ ਕਿਹਾ ਸੀ ਉੱਥੇ ਮੁਸ਼ਤਰੀ ਤੇ ਜਾ, ਮੁਸ਼ਤਰੀ ਤੇ ਗਿਆ ਵਾ। ਮੁਸ਼ਤਰੀ ਤੇ ਨੁੱਕਰ ਵਾਲਾ ਪਲਾਟ 6 ਮਰਲੇ ਦਾ, ਉਹ ਰਾਣਿਆਂ ਦੇ ਕੋਲੋਂ ਕਹਿੰਦੇ ਸਾਡਾ ਵਾ, ਉਹ ਕਹਿੰਦੇ ਅਸੀਂ ਨਹੀਂ ਵੇਚਣਾ। ਉਹ ਲੈ ਲਾ ਯਾਰ। ਕੱਲ ਮੇਰੇ ਅੱਬੂ ਨੇ ਚਾਨੂ ਰਸੀ ਪਾ ਕੇ ਥੱਲੇ ਕਰ ਲਿਆ, ਘਰ ਦੇ ਕੋਲ ਆ ਗਏ ਸਾਡੇ। ਮੇਰੀ ਗੱਲ ਸੁਣੋ, ਪਲੂਟੋ ਤੇ ਬਾਅਦ ਚੋਂ ਜਗ੍ਹਾ ਲਿਓ। ਸਭ ਤੋਂ ਪਹਿਲੇ ਇਹੋ ਜਿਹੇ ਬੰਦੇ ਦੀ ਚੀਕ ਨਿਕਲਦੀ ਜਦੋਂ ਚਿੰਗਚੀ ਚੁੱਕਿਆ ਜਾਂਦਾ ਤੇ ਕਹਿੰਦਾ ਪਲੂਟੋ ਤੇ ਪਲਾਟ ਲੈਣੇ। ਯਾਰ ਮੇਰੀ ਗੱਲ ਸੁਣ, ਮੈਂ ਇੱਕ ਦਿਨ ਫੁੱਲ ਠੰਡ, ਠੀਕ ਆ ਜੀ, ਮੈਂ ਸੋਚਾਂ ਯਾਰ ਕੀ ਕਰਾਂ ਮੈਂ ਕਿ ਸੂਰਜ ਥੋੜਾ ਲੱਗੇ ਹੋਵੇ, ਜ਼ਰਾ ਹੀਟ ਆਵੇ। ਬਾਬਾ ਜੀ ਮੈਂ ਸੂਰਜ ਨੂੰ ਇੰਜ ਘੁਮਾ ਕੇ ਨਾ ਉਹਦੇ ਤੇ ਗਾਟੀ ਪਾਈ ਆ, ਮੈਂ ਉਹਨੂੰ ਥੱਲੇ ਖਿੱਚਿਆ, ਸੂਰਜ ਹੈ 1/4 ਨੇਜ਼ੇ ਤੇ ਆ ਗਿਆ। ਯਕੀਨ ਕਰ ਯਾਰ ਤੇ ਨਿਜ਼ਾ ਆਇਆ ਕਿ ਨਹੀਂ? ਬਹੁਤ ਨਜ਼ਾ ਆਇਆ। ਆ ਕੇਡੂ ਭਾਰ ਹਾਂ, ਸਾਡੀ ਫ੍ਰਿਜ ਚੋਂ ਬਰਫ਼ ਜਾਂਦੀ ਹੁਣ। ਜਿਹੜੀ ਉਹਦੇ ਉੱਤੇ ਜੰਮੀ ਹੁੰਦੀ। ਆਹੋ ਝੂਠ ਮਾਰਨ ਦੇ। ਉਹ ਯਾਰ ਉਹ ਬੜਾ ਸੱਚ ਕਹਿਣ ਦੇ ਉਸਤਾਦ ਜੀ। ਤੇਰੇ ਵਰਗੇ ਬੰਦੇ ਦੇ ਨਾ ਪਿੰਡ ਥਾਂ 'ਚ ਵੀ ਮਰਲਾ ਜਗ੍ਹਾ ਹੁੰਦੀ ਹੈ, ਤੈਨੂੰ ਪਤਾ? ਗ੍ਰੀਸ ਦੇ ਵਿੱਚ ਨਾ, ਗ੍ਰੀਸ ਦੇ ਵਿੱਚ ਉਹਦੇ ਚੋਂ ਦਾਣੇ ਹੁੰਦੇ ਨਿੱਕੇ ਨਿੱਕੇ। ਨਹੀਂ, ਉਹ ਗ੍ਰੀਸ ਨਹੀਂ, ਮੁਲਕ ਗ੍ਰੀਸ। ਯੂਨਾਨ। ਅੱਛਾ, ਮੈਂ ਕਿਹਾ ਗ੍ਰੀਸ ਜਿਹੜੀ ਉਹ ਚੂੰ ਚੂੰ ਦਰਵਾਜ਼ਿਆਂ ਦੇ ਹੀ। ਗ੍ਰੀਸ ਦੇ ਵਿੱਚ 4 ਜਜ਼ੀਰੇ ਠੇਕੇ ਤੇ ਲਏ ਹੋਏ ਆ। ਉਹ ਬੱਸ ਕਰਦੇ, ਇਹੋ ਜਿਹਾ ਬੰਦਾ ਡਟੋਲ ਨੂੰ ਪੱਤੀ ਲਾ ਕੇ ਪੀ ਜਾਂਦਾ ਕਾਵਾ ਬਣਾ ਕੇ। ਉਹ ਵੇਖ ਤਾਂ ਸਹੀ ਤੂੰ ਹਾਲ। ਅੱਲਾ ਮਾਰ। ਅੱਛਾ, ਗ੍ਰੀਸ ਚ ਕੀ ਹੈ ਜੀ ਤੁਹਾਡਾ? 4 जजीरे आइलैंड्स हैं मेरे अपने, वहां पे मेरी जहाज चलते हैं, बैरी जहाज। ਬੇਟੇ ਮੈਂ ਤੇਰੇ ਘਰ ਗਿਆ ਵਾਂ, ਮੰਜੀਆਂ ਦੇ ਅੱਗੇ ਪੈਨਾ ਨਹੀਂ ਆ, ਉਹਦੇ ਟੇਬਲ ਰੱਖੇ ਤੁਸੀਂ, ਪਤਾ ਨਾ? ਚਬਲਾ ਮਾਰਨ ਡਿਆ। ਸਾਊਦੀ ਅਰਬ ਸਾਡੇ ਆਪਣੇ ਖੂਹ ਆ, ਉੱਥੇ ਕਾਹਦੇ ਖੂਹ ਤੁਹਾਡੇ? ਤੇਲ ਦੇ ਨੇ, ਅਜੇ ਚਬਲਾ ਮਾਰਨ ਡਿਆ। ਇੱਥੇ ਮੌਤ ਦੇ ਨੇ। ਹੱਦ ਹੁੰਦੀ। ਕਲਚਰ ਦੇ ਹਿਸਾਬ ਨਾਲ ਕੰਮ ਕਰਦੇ ਨੇ ਇੱਥੇ ਲੋਕ, ਉਹ ਲਾਈਕ ਕਰਦੇ। ਸਾਊਦੀ ਅਰਬ ਚ ਤੇਰੇ ਖੂਹ ਨੇ। ਸਾਜੀ ਮੇਰੇ ਅੱਬੂ, ਮੈਂ ਕਹਿਣਾ ਨਹੀਂ ਚਾਹੀਦਾ ਯਾਰ, 1.5 ਲੱਖ ਰੁਪਏ ਦਾ ਸੰਘਾਰ ਆਂਦਾ ਸੀਗਾ। ਕੀ? ਉਹ ਜਿਹੜਾ ਪੀਣ ਵਾਲਾ ਨਹੀਂ ਹੁੰਦਾ, ਹਾਂ ਹਾਂ, ਉਹ ਵਾਲਾ 1.5 ਲੱਖ ਦਾ ਅੱਬੂ ਦਾ। ਯਾਰ 1.5 ਲੱਖ ਦਾ? 1.5 ਲੱਖ ਦਾ ਉਹ ਰੇੜ ਕੇ ਲਿਆਂਦੇ ਹੋਣੇ ਫਿਰ ਸੰਘਾਰ ਹੈ ਐਡਾ ਵੱਡਾ। ਬੜੀ ਕਿਤੇ ਵੱਡੀ ਗੱਲ ਕੀਤੀ ਆ, ਬੜੀ ਵੱਡੀ ਗੱਲ। ਉਹ ਸੰਘਾਰ ਮੇਰੇ ਦਾਦਾ ਜੀ ਪੀਂਦੇ ਸੀ, ਸਿਰਫ ਇੱਕ ਕਸ਼ ਲਾ ਕੇ ਬੁਝਾ ਦਿੰਦੇ। ਅੱਛਾ ਜੀ। ਤੇ ਇਹਦੇ ਦਾਦਾ ਜੀ ਐਂਡ ਤੱਕ ਉਹ ਉਂਗਲਾਂ ਸੜਦੀਆਂ ਸੀ ਤੇ ਸੁੱਟਦੇ ਸੀ। ਸੱਚੀ ਮੁੱਚੀ ਉਸਤਾਦ ਜੀ ਕਹਿ ਰਹੇ ਆ, ਇਹ ਚਬਲਾ ਮਾਰਨ ਡਿਆ ਨਾ। ਇਹ ਪਾਕਿਸਤਾਨ 'ਚ ਜਿੰਨੀਆਂ ਨਹਿਰਾਂ ਨੇ, ਜਦੋਂ ਇਹਨਾਂ ਦਾ ਪਾਣੀ ਸੁੱਕਦਾ ਸੀ, ਸਾਡੇ ਘਰੋਂ ਪੈਪ ਲੈਂਦੇ ਸੀ। ਅੱਛਾ ਜੀ। ਬਕਵਾਸ ਆ ਫਿਰ ਇਹ ਗੱਲਾਂ। ਗੱਲ ਕਰੋ ਸੱਚੀ, ਐਫਲ ਟਾਵਰ ਆ ਫਰਾਂਸ ਦੇ ਵਿੱਚ, ਪੈਰਿਸ, ਜੀ ਜੀ, ਉਹ ਸਾਰਾ ਲੋਹਾ ਸਾਡੇ ਕਬਾੜਖਾਨੇ ਚੋਂ ਗਿਆ। ਆ ਜਿਹੜਾ ਤਾਜ ਮਹਿਲ ਆ ਇੰਡੀਆ ਦੇ ਵਿੱਚ, ਆਗਰੇ ਦਾ। ਆਗਰੇ ਦਾ, ਸਾਡੇ ਘਰ ਸੀਮੈਂਟ ਵਧਿਆ ਸੀਗਾ, ਅਸੀਂ ਉਹਨਾਂ ਨੂੰ ਦੇਤਾ, ਉਹਨਾਂ ਨੇ ਬਣਾ ਲਿਆ ਤਾਜ ਮਹਿਲ। ਤਾਜ ਮਹਿਲ। ਨਹੀਂ ਤੇ ਤੁਸੀਂ ਇਹ ਚ ਕਿਹੜਾ ਏਡੀ ਗੱਲ ਆ? ਹਾਂ। ਬਣਾ ਵੀ ਤੇ ਤੁਹਾਡੀ ਫੁੱਫੀ ਵਾਸਤੇ ਹੀ ਰਿਹਾ ਸੀ ਨਾ ਤਾਜ ਮਹਿਲ। ਮੁਮਤਾਜ਼। ਹਾਂ, ਵਾਹ, ਸਹੀ ਗੱਲ, ਸਹੀ ਗੱਲ। ਘਰ ਦੀ ਫੁੱਫੀ ਤੇ ਘਰ ਦਾ ਸੀਮੈਂਟ ਘਰੇ ਹੀ ਰਹਿ ਗਏ। ਹਾਂ, ਮੇਰੇ ਨਾਲ ਪਿੱਛੇ ਜੇ ਫਰਾਡ ਹੋ ਗਿਆ ਮੋਜ਼ਮਬੀਕ ਚ। ਮੈਂ ਇੱਕ ਜਗ੍ਹਾ ਲਈ ਸੀ। ਕਿੱਥੇ? ਮੋਜ਼ਮਬੀਕ। ਤੈਨੂੰ ਇਹ ਵਾਦਾ ਵਾ, ਤੈਨੂੰ ਨਾ ਆਵਾ ਯਾਦ। ਕਿੱਥੇ ਜਗ੍ਹਾ ਲਈ ਸੀ? ਮੋਜ਼ਮਬੀਕ ਰਿਜ਼ਵਾਨ ਮੋਜ਼ਮਬੀਕ? ਨਹੀਂ, ਅਫਰੀਕਾ ਚ। ਮੁਜ਼ੰਬੀਕ। ਮੋਜ਼ਮਬੀਕ, ਮੁਜ਼ੰਬੀਕ ਹਾਂਜੀ। ਜਿਹੜੀ ਮੁਜ਼ੰਬੀਕ। ਬੀਕ ਨਹੀਂ ਯਾਰ, ਨਾਮ ਹੈ ਭਾਈ ਮੁਲਕ ਦਾ। ਅੱਛਾ। ਉੱਥੇ ਭਾਈ ਮੈਨੂੰ ਇੱਕ ਅੰਗਰੇਜ਼ ਨੇ ਕਿਹਾ, ਉਹਨੇ ਕਿਹਾ ਯਾਰ ਗੁੱਜਰ ਬਾਦਸ਼ਾਹ
ਕਾਰਨਰ ਵਾਲਾ ਤੇ ਪਲਾਟ ਕਿਹੜਾ ਅੰਗਰੇਜ਼ ਆ ਜਿਹੜਾ ਗੁੱਜਰ ਬਾਦਸ਼ਾਹ ਕਹਿ ਕੇ ਬੁਲਾਉਂਦਾ? ਮੈਨੂੰ ਉਹ ਅੰਗਰੇਜ਼ ਤੇ ਵਹਾ, ਯਾਰ ਜਿਹੜੇ ਅੰਗਰੇਜ਼ ਨੇ ਇਹਨੂੰ ਕਿਹਾ ਮੈਨੂੰ ਗੁੱਜਰ ਬਾਦਸ਼ਾਹ। ਕਹਿੰਦੇ ਨੇ ਉਮਰਾਂ ਕੱਢਤੀਆਂ ਸੀ ਅੰਗਰੇਜ਼ਾਂ ਚ, ਉਹਨਾਂ ਨੇ ਸਾਡੇ ਚ ਬੜਾ ਸੀ ਯਾਰ ਗੁਰ ਮਿਲ ਗਏ ਸੀ। ਹਲਿਆਰੀ ਵਾਲੀ ਸਾਈਡ ਤੇ ਜਿੰਨੇ ਅੰਗਰੇਜ਼ ਉਹ ਗੁੱਜਰ ਬਾਦਸ਼ਾਹ ਕਹਿੰਦੇ ਨੇ। ਉਹਨੇ ਕਿਹਾ ਗੁੱਜਰ ਬਾਦਸ਼ਾਹ ਨੁੱਕਰ ਵਾਲਾ ਪਲਾਟ ਹੀ ਤੇਰਾ ਬੜਾ ਵਾਰੇ ਦਾ। ਮੈਂ ਉਹਨੂੰ ਭਾਈ $17,000 ਜਿਹੜਾ ਉਹਨੂੰ ਮੈਂ ਟੋਕਨ ਦੇਤਾ। ਮੈਂ ਕਿਹਾ ਲੈ ਲਾ, ਮੈਂ ਵੇਖਿਆ ਨਹੀਂ। ਅੱਛਾ ਉਹ ਬਾਅਦ ਚ ਭਾਈ ਜਦੋਂ ਫੁੱਲ ਪੇਮੈਂਟ ਕੀਤੀ ਮੈਨੂੰ ਪਤਾ ਲੱਗਾ ਉਹ ਰਜਿਸਟਰੀ ਵਾਲਾ ਨਹੀਂ। ਓਏ ਉਹ 2-3 ਮਾਲਕ ਹੋਰ ਨਿਕਲ। ਮੈਂ ਮੋਜ਼ੰਬੀਕ ਚੋਂ ਫਿਰ ਆਪਣੀ ਹਰ ਸ਼ੈ ਵੇਚ ਵੁੱਟ ਕੇ ਮੈਂ ਚਲ ਗਿਆ। ਫਿਰ ਤੇ ਆਜ਼ਰਬਾਈਜਾਨ ਇਹ ਕੌਣ ਆ ਭਲਾ? ਆਜ਼ਰਬਾਈਜਾਨ ਭਾਈ ਅਦਬ ਦੀ ਜਗ੍ਹਾ ਤੇ। ਆਜ਼ਰਬਾਈਜਾਨ ਉਹਦਾ ਸ਼ਫੀਕ ਦਾ ਮੁੰਡਾ ਵੱਡਾ। ਉਹ ਨਹੀਂ ਯਾਰ, ਮੁਲਕ ਵਾਸਤਾ ਜੀ ਉਹ ਵੀ। ਹਾਂ ਆਜ਼ਰਬਾਈਜਾਨ ਚ ਯਾਰ ਮੇਰਾ ਸੈਟਅਪ ਨਹੀਂ ਚੱਲਿਆ। ਮੈਂ ਥੋੜਾ ਇਨਵੈਸਟ ਕੀਤਾ ਸੀ, ਉਹ ਨਹੀਂ ਚੱਲਿਆ। ਮੈਂ ਕਿੰਨਾ ਕੁ ਥੋੜਾ ਜਿਹਾ? 40 ਮਿਲੀਅਨ ਕੀਤਾ ਸੀ। 40 ਮਿਲੀਅਨ? ਹਾਂਜੀ 40 ਮਿਲੀਅਨ। ਲੈ ਬੜੀ ਗੱਲ 40 ਮਿਲੀਅਨ ਦੇ ਬੱਚੇ ਸਿਰਫ ਚੀਜ਼ ਖਾ ਕੇ ਆਂਦੇ ਸਾਡੇ। ਅੱਛਾ ਜੀ। ਪਾਪੜ ਲੈ, ਸਲੰਟੀਆਂ ਲੈ। 40-50 ਮਿਲੀਅਨ ਹੁੰਦਾ। ਵਾਹ ਯਾਰ 40-50 ਉਹਨਾਂ ਨੂੰ ਮਿਲੀਅਨ ਨਾ ਤੇ ਬੜੀ ਗੱਲ ਆ। ਨਿਕਲੀ ਜਾਣ ਬਸ। ਤੁਸੀਂ ਏਦਾਂ ਜਾਨਵਰ ਕਹਿ ਰਿਹਾ ਤੁਸੀਂ ਇਹ ਗੱਲਾਂ ਕਰਦੇ ਆ? ਲਾ ਬੇਵਕੂਫ, ਉਹ ਪਾਗਲੋ। ਮੈਂ 4 ਮੁਲਕ ਖਰੀਦੇ, 4 ਮੁਲਕ ਖਰੀਦ ਕੇ ਨਾ, ਕਚਹਿਰੀ ਬਜ਼ਾਰੋਂ ਨਾ ਸਹੀ ਮੁਲਕ ਖਰੀਦੇ ਮੈਂ। ਕੰਟਰੀ ਤੈਨੂੰ ਪਤਾ ਦੁਨੀਆ 'ਚ ਬਹੁਤ ਮੁਲਕ ਨੇ। ਕੋ ਟੋਟਲ ਕਿੰਨੇ ਮੁਲਕ ਨੇ ਦੁਨੀਆ 'ਚ? 246 200। ਹਾਂ 200 ਤਾਂ ਕੁਛ ਨੇ। ਤੇ ਜਿਨ੍ਹਾਂ 'ਚੋਂ ਸਾਨੂੰ 30-40 ਦੇ ਨਾਂ ਯਾਦ ਹੋਣਗੇ ਬਸ। ਹਾਂ ਬਾਕੀ ਜਿਹੜੇ ਸੀ ਨਾ ਆਊਟ ਆਫ ਮਾਰਕੀਟ ਵਾਲੇ, ਮੈਂ ਉਹ 4 ਮੁਲਕ ਖਰੀਦ ਕੇ ਚਾਰੇ ਹੇਠ ਉੱਪਰ ਲਾਏ। ਓਏ ਹਾਂ, ਚਾਰੇ ਹੇਠ ਉੱਪਰ ਲਾ ਕੇ ਮੈਂ ਰੈਂਟ ਤੇ ਦੇ ਦਿੱਤੇ ਮੁਲਕ ਪੂਰੇ ਮੁਲਕ। ਉਹਦਾ ਹੁਣ ਮੈਨੂੰ 62 ਕਰੋੜ 88 ਲੱਖ ਅਰਬ ਮਹੀਨੇ ਦਾ ਕਿਰਾਇਆ ਹੁੰਦਾ। ਇਹ ਜਿਹੜਾ ਅਫਰੀਕਾ ਚਲੋ ਵੀ, ਦਾ ਚਲੋ ਵੀ, ਚਲੋ। ਨਹੀਂ, ਅਫਰੀਕਾ ਦਾ ਜਿਹੜਾ ਜੰਗਲ ਸੀਗਾ, ਵੀਰਾਨ ਸੀਗਾ। ਅੱਬੂ ਮੇਰੇ ਨੇ ਭੇਜੇ ਸ਼ੇਰ, ਹਾਥੀ, ਚੀਤੇ, ਬੱਕਰੀਆਂ, ਕੁਕੜੀਆਂ, ਮੁਰਗੇ ਸਾਰੇ ਅਸੀਂ ਭੇਜ ਕੇ ਆਬਾਦ ਕੀਤਾ। ਉਹ ਆਹੋ ਤੇ ਕੀ ਕਰ ਲਿਆ? ਇੰਨਾ ਕੁ ਜੰਗਲ ਸੀ ਤੇ 25-30 ਜਾਨਵਰ ਭੇਜ ਕੇ ਆਬਾਦ ਕਰ ਲਿਆ ਤੇ ਕੀ ਹੋਇਆ? ਆਪਣੀ ਸਰਕਸ ਉਹਨਾਂ ਨੇ ਤਬਾਹ ਕਰ ਲਈ। ਆਪਣੀ ਸਰਕਸ ਖਾਲੀ ਕਰ ਲਈ ਉਹਨਾਂ ਨੇ ਜੰਗਲ ਦੀ ਖਾਤਰ। ਸਮੁੰਦਰ ਨਹੀਂ ਸਮੁੰਦਰ, ਹਾਂਜੀ ਇਹ ਸਾਰਾ ਟੋਟਲੀ ਮੇਰੇ ਤਾਏ ਦੇ ਕੋਲ ਹੁੰਦਾ। ਹਾਂ, ਉਹ ਰਾਤ ਨੂੰ ਸ਼ਟਰ ਬੰਦ ਕਰਕੇ ਚੱਲ ਜਾਂਦੇ ਸੀ। ਮੈਂ ਆਪ ਤੇ ਵੇਖਿਆ। ਤਾਇਆ ਫੌਤ ਕਿੱਦਾਂ ਹੋਇਆ? ਉਹਨੂੰ ਅਟੈਕ ਹੋਇਆ। ਦਿਲ ਦੇ ਅਟੈਕ ਨਾਲ ਫੌਤ ਹੋਇਆ? ਹਾਂ ਇੰਨਾ ਸਮੁੰਦਰ ਸੀ, ਡੁੱਬ ਕੇ ਨਹੀਂ ਮਰਿਆ? ਦਿਲ ਦੇ ਅਟੈਕ ਨਾਲ ਕਿਉਂ ਫੌਤ ਹੋਇਆ? ਹਾਲਾਂਕਿ ਉਹਦੇ ਉਹਦੇ ਕੋਲ ਕੋਲ ਤੇ ਪੂਰੀ ਇੱਕ ਆਪਰਚੁਨਿਟੀ ਸੀ। ਅੱਛਾ, ਤੁਸੀਂ ਮੈਨੂੰ ਆਪੇ ਕਿਹਾ ਵੀ ਉਹ ਤਾਏ ਵਾਲੀ ਗੱਲ ਏਦਾਂ ਕੋਈ ਹੈ ਕੋਈ ਗੱਲ ਇਨਸਾਨੀਅਤ ਕੇ ਮੈਂ ਕਿਹਾ ਆਪਾਂ ਵੀ ਕੁਝ ਕਰੀਏ ਨਾ, ਦੋਵੇਂ ਵੱਡੇ ਆਦਮੀ ਬੈਠੇ ਨੇ। ਮਮੀ ਲਈ ਇਸਲਾਮਾਬਾਦ ਜਗ੍ਹਾ। ਅੱਛਾ ਮਮੀ ਇਸਲਾਮਾਬਾਦ ਜਗ੍ਹਾ ਲਈ ਹੈ। ਓਏ ਪਤਾ ਕੀ ਗੱਲ ਹੈ, ਇਸਲਾਮਾਬਾਦ ਇਹਨੇ ਜਗ੍ਹਾ ਕਿੱਦਾਂ ਲਈ ਭਲਾ? ਇਸਲਾਮਾਬਾਦ ਉਹ ਬੈਠਾ ਵਾ ਵੈਗਨ 'ਚ, ਠੀਕ ਆ ਜੀ। ਉਹ ਉੱਥੇ ਖਲੋਤਾ ਸੀ, ਇਹਨੇ ਕੰਡਕਟਰ ਨੂੰ ਕਿਹਾ ਯਾਰ ਕੋਈ ਬਹਿਣ ਉਹ, ਫਿਰ ਉਹਨੇ ਉਹਨੂੰ ਇੱਕ ਬੰਦੇ ਨੂੰ ਕਿਹਾ ਥੋੜਾ ਨਾਲ ਲਓ, ਉਹਨੇ ਫਿਰ ਜਗ੍ਹਾ ਲੈਤੀ ਥੋੜੀ ਜਿਹੀ, ਉੱਥੇ ਬਹਿ ਗਿਆ। ਹੁਣ ਆ ਕੇ ਕਹਿੰਦਾ ਮੈਂ ਇਸਲਾਮਾਬਾਦ ਜਗ੍ਹਾ ਲਈ। ਜਗ੍ਹਾ ਲਈ ਆ ਨੇ, ਲਾਹੌਰ ਵੀ ਲਈ ਜਗ੍ਹਾ। ਆਹੋ, ਇਹ ਲੈ ਲੈਂਦਾ ਹਰ ਜਗ੍ਹਾ ਤੇ ਜਗ੍ਹਾ ਲੈ ਲੈਂਦਾ। ਲਾਹੌਰ ਇੱਕ ਬੰਦਾ ਮਗਰ ਲੱਗਾ ਸੀ, ਕਹਿੰਦਾ ਤੂੰ ਆਣਾ ਨਹੀਂ। ਮੈਂ ਕਿਹਾ ਯਾਰ ਜਗ੍ਹਾ ਹੀ ਨਹੀਂ ਹੈ। ਉਹ ਕਹਿੰਦਾ ਤੂੰ ਆ, ਜਗ੍ਹਾ ਬੜੀ। ਤੇ ਮੈਂ ਇਸ ਵਾਰੀ ਵੇਖ ਲਿਓ, ਅਮਰੀਕਾ ਦੇ ਜਸ਼ਨ ਆਜ਼ਾਦੀ ਤੇ ਜੋ ਬਾਈਡਨ ਮੇਰੇ ਸਾਈਨ ਕੀਤੇ ਹੋਏ ਸ਼ਰਟ ਪਾ ਕੇ ਆਏਗਾ ਤਕਰੀਬ 'ਚ। ਉਹਨੇ ਮੈਨੂੰ ਪਰਸੋਂ ਫੋਨ ਕੀਤਾ। ਕੀ? ਉਹਨੂੰ ਕਿਹਾ ਗੁੱਜਰ ਬਾਦਸ਼ਾਹ ਤੇਰੀ ਲੋੜ ਪੈ ਗਈ। ਓ ਯਾਰ ਮੈਨੂੰ ਦੱਸ ਕੀ ਹੈ ਗੁੱਜਰ ਬਾਦਸ਼ਾਹ? ਓਏ ਤੁਸੀਂ ਹੁਣ ਨਹੀਂ ਜਾਣਦੇ। ਇਹੋ ਜਿਹਾ ਬੰਦਾ ਬੂਰੇ ਨਾਲ ਹੀ ਮੂੰਹ ਸਾਫ਼ ਕਰ ਲਿਆ। ਡੋਨਲਡ ਟਰੰਪ ਨੇ ਮੇਰੇ ਅੱਬੂ ਕੋਲੋਂ ਕੋਟ ਲਿਆ ਸੀਗਾ। ਕਿੰਨੇ? ਉਹ ਜਿਹੜਾ ਉਸ ਤੋਂ ਪਹਿਲੇ ਸਦਰ ਸੀਗਾ ਯਾਰ। ਕਿਹੜਾ ਉਹ ਜਿਹੜਾ ਸਦਰ ਵਾ ਕਿਹੜਾ? ਅਮਰੀਕਾ ਦਾ, ਕੀ ਨਾਮ ਸੀ ਉਹਦਾ? ਪ੍ਰੀਤ ਕੀ? ਦੱਸ। ਡੋਨਲਡ ਟਰੰਪ। ਡੋਨਲਡ ਟਰੰਕ, ਡੋਨਲਡ ਟਰੰਪ। ਆ ਮਲਕਾ ਐਲਿਜ਼ਬeth ਪੇਟੀ ਜਿਹੜੀ ਨਾ ਡੋਨਲਡ ਟਰੰਕ। ਆਹੋ, ਉਹਨੇ ਮੇਰੇ ਅੱਬੂ ਕੋਲੋਂ ਕੋਟ ਲੈ ਕੇ ਪਾਉਂਦਾ ਹੁੰਦਾ ਸੀਗਾ। ਮਿਰਜ਼ਾ ਸਾਹਿਬ ਆਹ ਤੇ ਸਹੀ ਗੱਲ ਆ। ਜਦੋਂ ਮੇਰੇ ਮੋੜਨਾ ਅੱਬੂ ਨੇ ਹੀ ਜਿਹੜਾ ਚਨਿਓਟ ਦਾ ਪਹਾੜ ਖਰੀਦਿਆ ਸੀ, ਉਹ ਤੇ ਮਸ਼ੀਨਰੀ ਲਾਈ ਸੀ ਅਸੀਂ, ਇਹਨੇ ਵੱਟੇ ਕਰਕੇ ਨਾ ਉਹ ਸਊਦੀ ਅਰਬ ਭੇਜਦੇ ਸੀ, ਉਹ ਸ਼ੈਤਾਨ ਨੂੰ ਮਾਰਦੇ ਸੀ। ਮੇਰੇ ਅੱਬੂ ਨੂੰ 20 ਦੇ ਦਰਜਨ। ਹਾਂ, ਮੇਰੇ ਅੱਬੂ ਨੂੰ ਵੀ ਮਿਸਟਰ ਭੈਣ ਨਹੀਂ ਜਿਹੜਾ, ਉਹਨੇ ਘਰੀ ਭੇਜੀ ਸੀ। ਕੌਣ? ਮਿਸਟਰ ਭੈਣ। ਮਿਸਟਰ ਭੈਣ ਕਿਹੜਾ? ਮਿਸਟਰ ਬੀਨ। ਉਹ ਮਿਸਟਰ ਕੈਨ। ਵੀ ਮਿਸਟਰ ਬੀਨ। ਆਹੋ ਮਿਸਟਰ ਬੀਨ। ਮਿਸਟਰ ਭੈਣ। ਓਏ ਹੋਏ। ਮਾਈਕਲ ਜੈਕਸਨ ਨੇ ਕਿੰਨੀਆਂ ਸਰਜਰੀਆਂ ਕਰਾਈਆਂ, ਕਿੰਨੀਆਂ ਸਰਜਰੀਆਂ ਕਰਾਈਆਂ। ਸਾਰੇ ਮੇਰੇ ਵਾਲਦ ਸਾਹਿਬ ਨੇ ਪੈਸੇ ਭਰੇ। ਅੱਛਾ ਜੀ। ਹਾਂਜੀ, ਉਹ ਫੈਨ ਸੀ ਉਹਦੇ। ਤੂੰ ਉਹਨਾਂ ਦੀ ਵਜ੍ਹਾ ਤੋਂ ਖਰਾਬ ਹੁੰਦੀ ਸੀ। ਹਾਂ, ਮੈਂ ਤੁਹਾਨੂੰ ਉਹਨੇ ਕਿਹਾ ਤੂੰ ਭਰ ਪੈਸੇ। ਅਮਰੀਸ਼ ਅੰਬਾਨੀ ਜਿਹੜਾ ਹੈ? ਅਮਰੀਸ਼ ਅੰਬਾਨੀ ਜਿਹੜਾ ਵਾ, ਮਰੇਸ਼ ਅੰਬਾਨੀ। ਉਹ ਜਿਹੜਾ ਹੈ ਵੀ ਬੜਾ ਵੱਡਾ ਬਿਜ਼ਨਸਮੈਨ ਹੈ। ਹਾਂ ਹਾਂ। ਸ਼ਹਿਰ ਦੇ ਹਾਲਾਤ ਬੜੇ ਟਾਈਟ ਸੀ, ਕਹਿੰਦੇ ਕਿਸੇ ਨੂੰ ਪਰਦਾ ਰੱਖਣਾ ਚਾਹੀਦਾ। ਮੇਰੇ ਅੱਬੂ ਨੇ ਕਿਹਾ ਸੀ ਲੈ ਯਾਰ ਕਾਰੋਬਾਰ ਸ਼ੁਰੂ ਕਰ ਲੈ, ਬਾਅਦ ਚ ਥੋੜੇ ਥੋੜੇ ਕਰਕੇ ਦਿੰਦਾ ਰਹੀ। ਅੱਜ ਵੇਖ ਲੈ
ਤੇ ਆਪ ਵੀ ਦੇਖ ਲੈ। ਮੇਰੇ ਵੀ ਭਾਈ ਦਾਦਾ ਜੀ ਦਾ ਬੜਾ ਨਾਮ ਸੀ, ਡੇਰਾ ਸੀ ਉਹਨਾਂ ਦਾ। ਰੋਕ ਮਿਲਣ ਆਇਆ ਉਹਨਾਂ ਨੂੰ ਡੇਰੇ ਦੇ ਉੱਤੇ। ਰੋਕ ਨਹੀਂ, ਰੋਕ ਬਾਹਰ ਨਹੀਂ ਉੱਥੇ ਮਿਲ ਕੇ ਗਿਆ ਉਹ ਭਾਈ। ਰੋਕ ਆ ਕੇ ਤੇ ਗੋਡਿਆਂ ਨੂੰ ਥਲੋਂ ਗਿਆ ਦਾਦਾ ਜੀ। ਉਸਤਾਦ ਜੀ ਮੇਰੇ ਦਾਦਾ ਜੀ ਨਾ ਨਾਜ਼ਰੀਨ, ਬੜਾ ਖੁਸ਼ ਹੋਏ ਸੀਗੇ ਗੁੱਜਰਾਂ ਤੋਂ। ਮੇਰੇ ਦਾਦਾ ਜੀ ਨੂੰ ਘੁੱਟਦੇ ਹੁੰਦੇ ਸੀ ਨਾ ਗੁੱਜਰ। ਉਹ ਜਾ ਭਾਈ। ਲੋ ਜੀ ਗੁੱਜਰ ਜਿੰਨੇ ਸੁਣਦੇ ਨੇ ਤੁਹਾਨੂੰ ਨਾ ਪਤਾ ਕਰੋ। ਇਸ ਗੁੱਜਰ ਦਾ ਕਿਹਾ ਲੋ ਜੀ ਨਾਜ਼ਰੀਨ, ਗੁੱਜਰ ਦਾ ਕਿਹਾ ਮੈਂ। ਪ੍ਰੋਗਰਾਮ ਦਾ ਟਾਈਮ ਖਤਮ ਹੋ ਗਿਆ ਨਾਜ਼ਰੀਨ। ਆਪਣਾ ਬਹੁਤ ਖਿਆਲ ਰੱਖਣਾ। ਅੱਜ ਦਾ ਪ੍ਰੋਗਰਾਮ ਜਰਾ ਲੋਡ ਥੋੜਾ ਜਿਹਾ ਜਰਾ એનર્ਜੀ ਟੈਪ ਨਿਜ਼ਾਮ ਸੀ। ਅਸੀਂ ਸਵੇਰ ਦਾ ਨਾ ਸੈਟ ਲਾ ਰਹੇ ਸੀ ਤੁਹਾਡੇ ਵਾਸਤੇ ਮੁਸ਼ਹਿਰੇ ਦਾ ਸਾਰਾ ਖੇਡ ਖੂਡ ਕੇ ਦੁਬਾਰਾ ਅਸੀਂ ਬਹੁਤ ਥੱਕੇ ਪਏ ਸੀ, ਲੇਕਿਨ ਸਾਡੇ ਕੋਲ ਕੱਲ ਵਾਸਤੇ ਸ਼ੋਅ ਵੀ ਨਹੀਂ ਸੀਗਾ। ਵੇਖਣਾ ਨਹੀਂ ਵੇਖਣਾ, ਚੰਗਾ ਮਾੜਾ ਜਿੱਦਾਂ ਦਾ ਵੀ ਆ, ਵਾਚ ਟਾਈਮ ਮੈਨੂੰ ਪੂਰਾ ਚਾਹੀਦਾ ਸ਼ੋਅ ਦਾ। ਬਸ ਵਾਚ ਟਾਈਮ ਤੋਂ ਬਰਾਦ ਹੀ ਭਾਵੇਂ ਸਾਈਡ ਤੇ ਰੱਖ ਦਿਓ, ਜੋ ਮਰਜ਼ੀ ਕਰੋ ਜਿੱਦਾਂ ਮਰਜ਼ੀ। ਆਹੋ ਵਿੱਚ ਮਾੜੇ ਚੰਗੇ ਵੀ ਯਾਰ ਹੁੰਦੇ, ਕੀ ਕਰੀਏ ਹੁਣ ਅਸੀਂ। ਮਸ਼ਹੂਰੀ ਵੀ ਵੇਖ ਲਿਆ ਕਰੋ। ਪਾਕਿਸਤਾਨ ਜ਼ਿੰਦਾਬਾਦ। ਪਾਕਿਸਤਾਨ ਜ਼ਿੰਦਾਬਾਦ।